ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਤੁਹਾਡਾ ਸਭ ਦਾ ਮਨਪਸੰਦ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਜੁੜਾਂਗੇ ਮਿੰਟੂ ਗੁਰਸੇਗਾ ਜੀ ਦੇ ਨਾਲ ਤੇ ਜਾਣਾਂਗੇ ਉਹਨਾਂ ਤੋਂ ਕੁਝ ਅਹਿਮ ਖਬਰਾਂ ਬਾਰੇ, ਕੁਝ ਅਹਿਮ ਜਾਣਕਾਰੀਆਂ ਤੇ ਲਵਾਂਗੇ ਉਹਨਾਂ ਦੀਆਂ ਟਿੱਪਣੀਆਂ। ਪਰ ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣੀ ਹੈ ਤਾਂ ਇਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੀ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ 415 909 0503 ਤੇ ਗੱਲ ਕੀਤੀ ਜਾ ਸਕਦੀ ਹੈ। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਵਲਾ ਇੰਡੀਅਨ ਕੰਜ਼ੀਰੈਂਟਨ, ਗੁਰਮੀਤ ਸਿੰਘ ਧਿਆਨ ਕੌਰ ਸਮਰਾ ਮੋਡੈਸਟੋ, ਜੱਸੀ ਗਿੱਲ ਪਲੰਬਿੰਗ ਵਾਲੇ, ਧਰਮ ਸਿੰਘ ਬੇਕਰਸਫੀਲਡ, ਜੀਐਨਯੂ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਲੈ ਸਕਦੇ ਹੋ। ਸੈਂਤਾ ਨੀਲਾ ਦੀ ਲੋਕੇਸ਼ਨ ਹੈ। ਨਿਮਾ ਸਹੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ। ਵੈਸਟ ਕੋਸਟ ਟਰੱਕ ਸਕੂਲ ਵਾਲੇ ਅਜੀਤ ਅਟਵਾਲ ਟਰੱਕਾਂ ਦੀ ਵਧੀਆ ਸਿਖਲਾਈ ਲੈਣ ਦੇ ਲਈ ਤੁਸੀਂ ਇਹਨਾਂ ਦੇ ਨਾਲ 559 800 0590 ਤੇ ਗੱਲ ਕਰ ਸਕਦੇ ਹੋ। ਤੇ ਜ਼ੈਂਡਰ ਗਰੁੱਪ ਵਾਲੇ ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਹੈ ਜਾਂ ਲੈਣਾ ਤੁਸੀਂ ਹੋਮ ਲੋਨ ਤਾਂ ਇਹਨਾਂ ਦੇ ਨਾਲ 559 905 2575 ਤੇ ਗੱਲ ਕਰ ਸਕਦੇ ਹੋ। ਜੁੜਦੇ ਹਾਂ ਮਿੰਟੂ ਗੁਰਸੇਗਾ ਜੀ ਦੇ ਨਾਲ ਤੇ ਉਸ ਤੋਂ ਬਾਅਦ ਖਬਰਾਂ ਤੇ ਕਰਦੇ ਹਾਂ ਚਰਚਾ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਪੰਜਾਬੀ ਰੇਡੀਓ USA ਤੇ ਜੀ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਜੀ ਮਿੰਟੂ ਜੀ, ਪਹਿਲਾਂ ਹੀ ਸਿੱਧੂ ਮੂਸੇਵਾਲੇ ਦੇ ਕਤਲकांड ਨੇ ਲੋਕਾਂ ਨੂੰ, ਸੰਗੀਤ ਜਗਤ ਨੂੰ, ਉਹਦੇ ਮਾਪਿਆਂ ਨੂੰ ਬਹੁਤ ਵੱਡਾ ਝਟਕਾ ਦਿੱਤਾ। ਸਦਮੇ ਦੇ ਵਿੱਚ ਨੇ ਹਲੇ ਵੀ ਉਹਨਾਂ ਨੂੰ ਚਾਹੁਣ ਵਾਲੇ। ਪਰ ਸੁਣਦੇ ਹਾਂ ਕਿ ਇੱਕ ਹੋਰ ਸੰਗੀਤ ਜਗਤ ਦੇ ਸਿਤਾਰੇ ਨੂੰ ਧਮਕੀ ਮਿਲੀ ਹੈ ਤੇ ਪਰਿਵਾਰ ਨੂੰ ਵੀ ਸ਼ਿਫਟ ਕਰਨਾ ਪਿਆ। ਬਿਲਕੁਲ ਜੀ, ਇਹ ਜਿਹੜਾ ਮੁੰਡਾ ਆ ਇਹ ਜਾਨੀ ਜੀ ਗੀਤਕਾਰ ਹੈ। ਵੈਸੇ ਗੀਤਕਾਰ ਹੈ, ਅੱਜ ਕੱਲ ਕਾਫੀ ਅੱਗੇ ਵੱਧਦਾ ਪਿਆ, ਮੇਰੇ ਖਿਆਲ ਦੇ ਨਾਲ ਫਿਲਮਾਂ ਵਗੈਰਾ ਵੀ ਕਰ ਰਿਹਾ। ਜੀ ਤਾਂ ਇਹਦੀ ਇੱਕ ਚਿੱਠੀ ਜਿਹੜੀ ਆ ਉਹ ਅਚਾਨਕ ਮੀਡੀਆ ਦੇ ਵਿੱਚ ਆਉਂਦੀ ਆ। ਜਿਹੜੀ ਚਿੱਠੀ ਇਹਨੇ ਲਿਖੀ ਹੈ ਸਰਕਾਰ ਨੂੰ ਕਿ ਬਈ ਮੈਨੂੰ ਲਗਾਤਾਰ ਥ੍ਰੈਟਨ ਕੀਤਾ ਜਾ ਰਿਹਾ ਹੈ ਜੀ ਔਰ ਉਸ ਮਾਹੌਲ ਦੇ ਵਿੱਚ ਮੈਥੋਂ ਕੰਮ ਤੱਕ ਨਹੀਂ ਹੋ ਰਿਹਾ ਹੂੰ ਤੇ ਮੈਨੂੰ ਆਪਣੀ ਫੈਮਿਲੀ ਜਿਹੜੀ ਆ ਉਹ ਸ਼ਿਫਟ ਕਰਨੀ ਪਈ ਹੈ। ਵੈਸੇ ਇਹ ਇੱਥੇ ਰਹਿੰਦਾ ਘੱਟ ਸੀਗਾ, ਮੇਰੇ ਖਿਆਲ ਦੇ ਨਾਲ ਬੰਬਈ ਜ਼ਿਆਦਾ ਸੀਗਾ। ਜੀ ਤਾਂ ਇਹਨੂੰ ਲਗਾਤਾਰ, ਮਤਲਬ ਕਿ ਜਿਸ ਤਰ੍ਹਾਂ ਹੁਣ ਚਿੱਠੀ ਦਾ ਮਜ਼ਮੂਨ ਹੈ ਜੇ ਉਹਨੂੰ ਪੜ੍ਹੀਏ ਹੂੰ ਤਾਂ ਲਗਾਤਾਰ ਉਹ ਕਹਿ ਰਿਹਾ ਕਿ ਮੈਨੂੰ ਧਮਕਾਇਆ ਜਾ ਰਿਹਾ ਤੇ ਇਸ ਮਾਹੌਲ ਦੇ ਵਿੱਚ ਪਰਿਵਾਰ ਵੀ ਜਿਹੜਾ ਆ ਉਹ ਸਦਮੇ 'ਚ ਆ। ਤਾਂ ਨਾਲ ਉਹਨੇ ਕਿਹਾ ਕਿ ਮੇਰੇ ਕੰਮ ਕਰਨ ਨਾਲ, ਮਤਲਬ ਕਿ ਜੋ ਟੀਮ ਹੈ ਕੰਮ ਜੀ ਕਰਦੀ ਹੈ ਨਾਲ, ਤੇ ਹਾਂਜੀ ਸਾਨੂੰ ਕਈ ਵਾਰ ਸ਼ੂਟਿੰਗ ਲਈ ਬਾਹਰ ਜਾਣਾ ਪੈਂਦਾ ਜੀ। ਇਸ ਸਥਿਤੀ ਦੇ ਵਿੱਚ ਬਹੁਤ ਮੁਸ਼ਕਲ ਹੁੰਦੀ ਹੈ। ਸੋ ਸਿਕਿਉਰਿਟੀ ਦੀ ਇਹਨਾਂ ਨੇ ਮੰਗ ਕੀਤੀ ਹੈ ਕਿ ਹਥਿਆਰਬੰਦ ਸਿਕਿਉਰਿਟੀ ਸਾਨੂੰ ਚਾਹੀਦੀ ਹੈ। ਤਾਂ ਹੂੰ ਗੱਲ ਇਹ ਹੈ ਕਿ ਦੇਖੋ ਇਸ ਵੇਲੇ ਜਿਹੜਾ ਮਾਹੌਲ ਬਣਿਆ ਪਿਆ, ਦੋ ਚੀਜ਼ਾਂ ਨੇ ਇਹਦੇ 'ਚ ਜੀ ਕਿ ਇਹ ਵੀ ਸੱਚ ਆ ਕਿ ਜਿਹਦੇ ਕੋਲ ਹੋਏ ਹੈ, ਜੀ ਜਿਹਦੇ ਕੋਲ ਹੋਇਆ ਤਾਂ ਉਹਦੇ ਕੋਲੋਂ ਖੋਣ ਵਾਲੇ ਬਥੇਰੇ ਨੇ। ਜੀ ਤਾਂ ਬਿਲਕੁਲ ਖੋਣ ਵਾਲੇ ਤੇ ਇਹ ਕਹਿੰਦੇ ਨੇ ਕਿ ਬਈ ਗੱਲ ਇਹ ਆ ਕਿ ਇਹ ਸਮੁੰਦਰ ਚੋਂ ਬਾਲਟੀ ਭਰਨ ਵਾਲੀ ਗੱਲ ਹੈ, ਕੀ ਫਰਕ ਪੈਂਦਾ ਹੈ। ਹੁਣ ਹੂੰ ਉਸਨੇ ਉਹ ਸਮੁੰਦਰ ਕਿਵੇਂ ਬਣਾਇਆ ਹੈ, ਹੂੰ, ਫੋਈ ਫੋਈ ਤਲਾਅ ਕਿੱਦਾਂ ਭਰਿਆ ਹੈ, ਜੀ ਇਹ ਕੋਈ ਕੀ ਜਾਣਦਾ ਹੈ। ਤਾਂ ਖੈਰ, ਦੂਜੀ ਇੱਕ ਚੀਜ਼ ਹੋਰ ਵੀ ਹੈ ਕਿ ਇਹਨਾਂ ਦੇ ਨਾਮ ਤੇ ਅੱਜ ਕੱਲ ਨਕਲੀ ਗੈਂਗਸਟਰ ਵੀ ਬੜੇ ਨੇ। ਜੀ ਪਿਛਲੇ ਦਿਨੀ ਹਰਿਆਣੇ ਦੇ ਵਿੱਚ ਇੱਕ ਗਰੋਹ ਇਸੇ ਤਰ੍ਹਾਂ ਹੀ ਫੜਿਆ ਗਿਆ, ਜਿਹੜੇ ਕਿ ਫੇਕ ਗਰੋਹਬਾਜ਼ ਬਣੇ ਹੋਏ ਸੀ। ਹੂੰ ਤਾਂ ਉਹ ਕੀ ਹੈ ਕਿ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਨੂੰ ਵੀ ਧਮਕਾਈ ਜਾ ਰਹੇ ਸੀ ਕਿ ਪੈਸੇ ਦੇ। ਹੂੰ ਤਾਂ ਇਸ ਤਰ੍ਹਾਂ ਦੀਆਂ ਗੱਲਾਂ ਵੀ ਨੇ। ਫਿਰ ਉਹਦੇ ਵਾਸਤੇ ਜਾਨੀ ਜਾਨ ਜਨਾਰਦਨ ਉਹ ਕੀ ਵੁਕਤ ਰੱਖਦੇ ਆ, ਜੀ ਜਿਨ੍ਹਾਂ ਵਾਸਤੇ ਸਾਬਕਾ ਚੀਫ ਮਿਨਿਸਟਰ ਜਾਂ ਕਹਿ ਲਓ ਕਿ ਡਿਪਟੀ ਚੀਫ ਮਿਨਿਸਟਰ ਜਾਂ ਕੋਈ ਵਜ਼ੀਰ, MLA, MP, ਉਹਨਾਂ ਵਾਸਤੇ ਕੋਈ ਵੁਕਤ ਨਹੀਂ ਰੱਖਦਾ। ਤਾਂ ਫਿਰ ਗਾਇਕ ਜਾਂ ਗੀਤਕਾਰ ਦੀ ਕੀ ਵਸਾਤ ਹੈ। ਹੂੰ ਇਸ ਪੱਖ ਤੋਂ ਵੀ ਦੇਖਣ ਦੀ ਜ਼ਰੂਰਤ ਹੈ। ਹਾਲਾਂਕਿ ਦੇਖੋ ਇਹ ਸੈਂਸਿਟਿਵ ਇਸ਼ੂ ਹੁੰਦਾ ਹੈ, ਬਹੁਤ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਨਾਜ਼ੁਕ ਮੁੱਦਾ ਹੁੰਦਾ, ਕਿਸੇ ਦੀ ਜਾਨ ਨਾਲ ਜੁੜਿਆ ਹੁੰਦਾ, ਕਿਸੇ ਦੀ ਜ਼ਿੰਦਗੀ ਨਾਲ ਜੁੜਿਆ ਹੁੰਦਾ, ਕਿਸੇ ਦੇ ਮਾਲ ਨਾਲ ਜੁੜਿਆ ਹੁੰਦਾ। ਜੀ ਮਾਲ ਅਸਬਾਬ ਦਾ ਵੀ ਬੜਾ ਵੱਡਾ ਖਤਰਾ ਹੁੰਦਾ ਹੈ। ਤਾਂ ਕਹਿਣ ਦਾ ਭਾਵ ਇਹ ਆ ਕਿ ਇਹਦੇ 'ਚ ਅਸੀਂ ਕੋਈ ਇੱਕ ਤਰਫੀ ਗੱਲ ਨਹੀਂ ਕਰ ਸਕਦੇ, ਪਰ ਵੇਖਣਾ ਜ਼ਰੂਰੀ ਹੈ। ਹੂੰ ਜ਼ਰੂਰੀ ਹੈ ਕਿ ਕੀ ਵਾਕਿਆ ਜਿਹੜੀ ਕਾਲ ਆ ਕੋਈ ਇਸ ਤਰ੍ਹਾਂ ਦਾ ਗਰੋਹ ਦੇ ਰਿਹਾ ਹੈ, ਲਗਾਤਾਰ ਇਸ ਤਰ੍ਹਾਂ ਕਰ ਰਿਹਾ ਹੈ, ਜਾਂ ਫਿਰ ਕੋਈ ਗਰੋਹ ਦੇ ਨਾਮ ਤੇ ਜਾਂ ਗਰੋਹਬਾਜ਼ਾਂ ਦੇ ਨਾਮ ਤੇ ਕੋਈ ਇਸ ਤਰ੍ਹਾਂ ਦਾ ਗਰੋਹ ਜਿਹੜਾ ਕਿ ਆਪਾਂ ਕਹਿ ਸਕਦੇ ਕਿ ਅੱਜ ਕੱਲ ਫਰਜ਼ੀ
ਹੁਣ ਵੈਸੇ ਤੇ ਬਹੁਤ ਕੁਝ ਆਪਾਂ ਸੁਣਿਆ ਕਿ ਫਲਾਣਾ ਫਰਜ਼ੀ ਡੀਟੀਓ ਬਣ ਰਿਹਾ ਸੀਗਾ, ਜੀ ਫਲਾਣਾ ਫਰਜ਼ੀ ਜੱਜ ਫੜਿਆ ਗਿਆ, ਫਲਾਣੀ ਥਾਂ ਤੋਂ ਫਰਜ਼ੀ ਅਫਸਰ ਬਣਦਾ ਫੜਿਆ ਗਿਆ ਸੀ। ਅਸੀਂ ਪੰਜਾਬ 'ਚ ਕੀ ਦੇਖ ਰਹੇ ਹਾਂ ਕਿ ਫਰਜ਼ੀ ਗਰੋਹਬਾਜ਼ ਬਣੀ ਜਾ ਰਹੇ ਨੇ। ਤਾਂ ਹੂੰ ਕੀ ਕੋਈ ਇਸ ਤਰ੍ਹਾਂ ਦੀ ਹੈ, ਕੋਈ ਮਤਲਬ ਕਿ ਕੋਈ ਕਾਲ ਜਾਂ ਕੋਈ ਇਸ ਤਰ੍ਹਾਂ ਦੀ ਥ੍ਰੈਟ ਹੈ, ਜਾਂ ਫਿਰ ਅਸਲੀ ਕੋਈ ਗੈਂਗ ਇਹਨਾਂ ਦੇ ਮਗਰ ਲੱਗੀ ਹੈ। ਤੇ ਸਿੱਧੂ ਮੂਸੇਵਾਲਾ ਦੀ ਹੱਤਿਆ ਦਾ ਇੱਕ ਮੰਤਵ ਇਹ ਵੀ ਸੀਗਾ, ਜੀ ਬੜੇ ਵਿਸ਼ਲੇਸ਼ਣ ਹੋਏ ਨੇ, ਬੜੀ ਡੂੰਘਾਈ ਤੱਕ ਲੋਕ ਗਏ ਨੇ, ਪਰ ਮੇਰਾ ਮੰਨਣਾ ਇਹ ਆ ਕਿ ਜਿਸ ਤਰੀਕੇ ਨਾਲ ਅੰਜਾਮ ਦਿੱਤਾ ਗਿਆ, ਜਿਸ ਦਲੇਰੀ ਦੇ ਨਾਲ ਕਹਿ ਲਓ ਕਿ ਅੱਗੇ ਆ ਕੇ ਜ਼ਿੰਮੇਵਾਰੀ ਲਈ ਜਾਂਦੀ ਹੈ ਇਸ ਤਰ੍ਹਾਂ ਹਾਈ ਪ੍ਰੋਫਾਈਲ ਹੱਤਿਆ ਦੀ, ਤਾਂ ਉਹਦੇ ਪਿੱਛੇ ਇੱਕ ਵਪਾਰਕ ਐਂਗਲ ਵੀ ਜੁੜਦਾ ਹੈ। ਇਹ ਨਹੀਂ ਹੈ ਕਿ ਕੋਈ ਮਤਲਬ ਕਿ ਦੁਸ਼ਮਣੀ ਕੱਢ ਕੇ ਤੇ ਉਹ ਡਗਾ ਮਾਰ ਕੇ ਢੋਲ ਤੇ ਕਹਿੰਦਾ ਕਿ ਲੈ ਮੈਂ ਦੁਸ਼ਮਣੀ ਕੱਢ ਦਿੱਤੀ ਹੈ, ਜੀ 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 ਐਸਾ ਨਹੀਂ ਹੈ। ਇਹਨਾਂ ਚੀਜ਼ਾਂ ਦੇ ਮੰਤਵ ਕੁਝ ਹੋਰ ਵੀ ਹੁੰਦੇ ਆ, ਲੁਕਵੇਂ ਮੰਤਵ ਵੀ ਹੁੰਦੇ ਆ, ਕਹਿਣ ਨੂੰ ਜੋ ਮਰਜ਼ੀ ਕਹੀ ਜਾ। ਹੂੰ ਸੋ ਇਹ ਕ੍ਰਿਮੀਨਲ ਸਾਈਕੀ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਕ੍ਰਿਮੀਨਲ ਸਾਈਕੀ ਦੇ ਵਿੱਚ ਇਹ ਚੱਲਦੀਆਂ ਨੇ। ਸੋ ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਵਿੱਚ ਕਾਰਨ ਕਈ ਰਹੇ ਨੇ, ਕਾਰਨ ਕਈ ਰਹੇ ਨੇ, ਕੋਈ ਕਾਰਨ ਇੱਕ ਨਹੀਂ ਹੈ ਜੋ ਮਰਜ਼ੀ ਕਹੀ ਜਾ। ਜੀ ਤਾਂ ਗੱਲ ਇਹ ਆ ਕਿ ਉਸ ਹੱਤਿਆ ਨੂੰ ਅੰਜਾਮ ਦੇਣ ਦੇ ਵਿੱਚ ਇੱਕ ਤਰ੍ਹਾਂ ਨਾਲ ਕਿਤੇ ਨਾ ਕਿਤੇ ਕਹਿ ਲਓ ਕਿ ਜੋ ਇੱਕ ਵਪਾਰਕ ਹਿੱਤ ਹੈ ਹੂੰ ਕ੍ਰਾਈਮ ਦੀ ਦੁਨੀਆ ਦਾ, ਉਹ ਵੀ ਸੀਗਾ ਕਿ ਜੀ ਜਿੰਨਾ ਵੱਡਾ ਕੰਮ ਕਰਾਂਗੇ ਉਨੀ ਵੱਡੀ ਗਾਂਹ ਫਿਰ ਚੜ੍ਹਤ ਹੁੰਦੀ ਜਾਂਦੀ ਹੈ। ਤਾਂ ਇਹ ਹੁਣ ਵੇਖਣ ਵਾਲੀ ਗੱਲ ਹੈ ਕਿ ਉਸ ਚੜ੍ਹਤ ਨੂੰ ਜਾਂ ਕਹਿ ਲਓ ਕਿ ਉਸ ਡਰਾਵੇ ਨੂੰ ਕੋਈ ਹੋਰ ਵਰਤ ਰਿਹਾ ਜਾਂ ਕੋਈ ਅਸਲੀ ਵਰਤ ਰਿਹਾ। ਜੀ ਜੀ ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਮਿੰਟ ਜੀ, ਗੱਲ ਕਰੀਏ ਕੇਜਰੀਵਾਲ ਸਾਹਿਬ ਦੀ। ਗੁਜਰਾਤ ਦੇ ਵਿੱਚ ਸੁਣਦੇ ਆ ਵੀ ਰੁਜ਼ਗਾਰ ਦੀਆਂ ਗਰੰਟੀਆਂ ਦੇ ਰਹੇ ਨੇ। ਬਿਲਕੁਲ ਜੀ। ਸੁਖਬੀਰ ਸਿੰਘ ਬਾਦਲ ਕਹਿੰਦੇ ਕਿ ਉਹ ਉੱਥੇ ਗਰੰਟੀਆਂ ਦੇ ਰਿਹਾ ਤੇ ਬੇਰੁਜ਼ਗਾਰ ਇੱਥੇ ਪੰਜਾਬ 'ਚ ਧਰਨਾ ਦੇ ਰਹੇ ਆ। ਸੁਖਬੀਰ ਸਿੰਘ ਬਾਦਲ ਵੀ ਬੜੀ ਕਈ ਵਾਰ ਗੱਲ ਨਾ ਉਹ ਬੜੀ ਕਹਿ ਲਓ ਕਿ ਠੋਕ ਕੇ ਗੱਲ ਕਰ ਦਿੰਦੇ ਨੇ। ਜੀ ਤਾਂ ਸੁਖਬੀਰ ਸਿੰਘ ਬਾਦਲ ਦੇ ਰਾਜ ਦੇ ਵਿੱਚ ਕਿਹੜਾ ਰੁਜ਼ਗਾਰ ਜਿਹੜਾ ਸੀਗਾ ਕਿ ਉਹ ਆ ਕੇ ਦਸਤਕ ਦੇ ਰਿਹਾ ਸੀਗਾ ਕਿ ਬੂਹਾ ਖੋਲੋ ਲక్ష్ਮੀ ਆਈ ਹੈ, ਬੂਹਾ ਹਾਂਜੀ ਖੋਲ ਦਿਓ ਲక్ష్ਮੀ ਆਈ ਹੈ। ਉਦੋਂ ਵੀ ਇਹੀ ਹਾਲ ਸੀਗਾ, ਡਾਂਗਾ ਉਦੋਂ ਵੀ ਤੇ ਡਾਂਗਾ ਹੁਣ ਵੀ। ਡਾਂਗਾਂ ਦੇ ਸਾਈਜ਼ ਬਦਲ ਜਾਂਦੇ ਆ ਜੀ ਤੇ ਖਾਣ ਵਾਲੇ ਕਈ ਵਾਰ ਪਿੰਡੇ ਬਦਲ ਜਾਂਦੇ ਆ, ਮਾਰਨ ਵਾਲੇ ਹੱਥ ਬਦਲ ਜਾਂਦੇ ਆ। ਬਦਲਦਾ ਕੁਛ ਵੀ ਨਹੀਂ, ਨਾ ਤਕਦੀਰ ਬਦਲਦੀ ਹੈ, ਨਾ ਤਸਵੀਰ ਬਦਲਦੀ ਹੈ, ਨਾ ਤਦਬੀਰ ਬਦਲਦੀ ਹੈ। ਬਸ ਇਹੀ ਹੈ ਕਿ ਸੱਤਾ ਕਦੇ ਸੁਖਬੀਰ ਬਦਲਦੀ ਹੈ, ਕਦੇ ਭਗਵੰਤ ਬਦਲਦੀ ਹੈ। ਤਾਂ ਖੈਰ ਗੱਲ ਇਹ ਆ ਕਿ ਇਸ ਮਾਮਲੇ ਦੇ ਵਿੱਚ ਦੇਖੋ ਠੀਕ ਹੈ ਕਿ ਚਰਚਾ ਜਿਹੜੀ ਸਿਆਸੀ ਤੌਰ ਤੇ ਚੱਲਦੀ ਪਈ ਆ ਜੀ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਗੁਜਰਾਤ ਦੇ ਵਿੱਚ ਜਿਹੜੀਆਂ ਰੁਜ਼ਗਾਰ ਦੀਆਂ ਗਰੰਟੀਆਂ ਦਿੱਤੀਆਂ ਜਾ ਰਹੀਆਂ, ਉਹਦੇ ਮੱਦੇਨਜ਼ਰ ਇਹਨਾਂ ਨੇ ਇੱਕ ਸਵਾਲ ਚੁੱਕਿਆ ਜਾਂ ਕਹਿ ਲਓ ਕਿ ਇੱਕ ਨੁਕਤਾ ਚੁੱਕਿਆ। ਪਰ ਇਹ ਗੈਰ ਵਾਜਬ ਨਹੀਂ ਹੈ, ਇਹ ਹਕੀਕਤ ਹੈ। ਪਰ ਉੱਥੇ ਗੁਜਰਾਤ ਦੇ ਵਿੱਚ ਜਾ ਕੇ ਇਕੱਲਾ ਰੁਜ਼ਗਾਰ ਦਾ ਮੁੱਦਾ ਨਹੀਂ ਚੁੱਕਿਆ ਜਾ ਰਿਹਾ। ਇੰਟਰਸਟਿੰਗ ਗੱਲ ਹੈ, ਮੈਂ ਵੈਸੇ ਅੱਗੇ ਵੀ ਇਹ ਗੱਲ ਕਹਿ ਚੁੱਕਾ, ਸੁਣਾ ਚੁੱਕਾ ਜੀ ਕਿ ਉੱਥੇ ਜਾ ਕੇ ਜਦੋਂ ਤੁਸੀਂ ਇਹਨਾਂ ਦੇ ਕੰਪੇਨ ਨੂੰ ਚੰਗੀ ਬਰੀਕ ਬਾਨੀ ਨਾਲ ਦੇਖੋਗੇ, ਬਰੀਕ ਬੰਨੀ ਨਾਲ ਦੇਖੋਗੇ, ਤਾਂ ਉੱਥੇ ਇਹਨਾਂ ਦੇ ਕੰਪੇਨ ਦਾ ਥੋੜਾ ਸਟਾਈਲ ਅਲੱਗ ਹੈ। ਜੀ ਉਹਦੇ ਵਿੱਚ ਕੀ ਹੈ ਕਿ ਉੱਥੇ ਰੁਜ਼ਗਾਰ ਦੇ ਨਾਲ ਇਹ ਕਿਹਾ ਜਾ ਰਿਹਾ ਕਿ ਜੇ ਕੋਈ ਬੇਰੁਜ਼ਗਾਰ ਰਹੇਗਾ ਤਾਂ ਉਹਨੂੰ ਬਹੁਤ ਮੋਟਾ ਭੱਤਾ ਦਿੱਤਾ ਜਾਏਗਾ, ਬੇਰੁਜ਼ਗਾਰੀ ਭੱਤਾ। ਪੰਜਾਬ ਦੇ ਵਿੱਚ ਅਜਿਹਾ ਨਹੀਂ ਕਿਹਾ ਗਿਆ ਸੀਗਾ, ਨਾ ਹੀ ਕੀਤਾ ਗਿਆ। ਜੀ ਉੱਥੇ ਤਾਂ ਅਰਵਿੰਦ ਕੇਜਰੀਵਾਲ ਹੋਰੀ ਇਹ ਕਹਿ ਰਹੇ ਨੇ ਕਿ ਜੇ ਕੋਈ ਬੇਰੁਜ਼ਗਾਰ ਰਹਿ ਗਿਆ, ਪਹਿਲੀ ਗੱਲ ਰਹਿਣ ਨਹੀਂ ਦੇਣਾ ਆਪਾਂ, ਅਵਲ ਤਾਂ ਰਹਿਣ ਨਹੀਂ ਦੇਣਾ, ਤੇ ਜਿਹੜਾ ਕੋਈ ਰਹਿ ਗਿਆ ਉਹਨੂੰ ਆਪਾਂ 3000 ਰੁਪਇਆ ਮਤਲਬ ਕਿ ਦਿਨ ਦਾ 100 ਰੁਪਇਆ ਉਹਦੇ ਖਾਤੇ 'ਚ ਪਾ ਦੇਣਾ ਕਰਨਾ, ਗਰੰਟੀ ਆ ਆਪਣੀ। ਤੋ ਇਹ ਚੀਜ਼ ਜਿਹੜੀ ਆ ਉਹ ਹੈਰਾਨ ਕਰਦੀ ਆ। ਵੇਖੋ ਵੈਸੇ ਤੇ ਅੰਕੜੇ ਕਿਉਂਕਿ ਅੰਕੜਿਆਂ ਦੀ ਬਾਜ਼ੀਗਰੀ ਹੈ ਰਾਜਨੀਤੀ। ਜੇ ਤੁਸੀਂ ਬੇਰੁਜ਼ਗਾਰੀ ਦਰ ਦੇਖੋਗੇ ਨਾ ਤਾਂ ਗੁਜਰਾਤ ਦੀ ਬੇਰੁਜ਼ਗਾਰੀ ਤੇ ਬਹੁਤ ਘੱਟ ਆ, ਬਹੁਤ ਹੀ ਘੱਟ ਆ। ਉਹਨਾਂ ਦੀ ਬੇਰੁਜ਼ਗਾਰੀ ਦਰ ਜੇ ਤੁਸੀਂ ਦੇਖੋਗੇ 2.2 ਹੈ ਇਸ ਟਾਈਮ ਮੌਜੂਦਾ ਦੌਰ ਦੇ ਵਿੱਚ, ਤੇ ਸਾਡੀ ਪੰਜਾਬ ਵਾਲਿਆਂ ਦੀ 7.5% ਹੈ। ਜ਼ਰੂਰਤ ਕਿੱਥੇ ਹੈ ਇਸ ਟਾਈਮ ਰੁਜ਼ਗਾਰ ਦੀ ਜਾਂ ਬੇਰੁਜ਼ਗਾਰੀ ਭੱਤੇ ਦੀ? ਜੀ ਤਾਂ ਜਿੱਥੇ ਜ਼ਰੂਰਤ ਆ ਉੱਥੇ ਤੇ ਤੁਸੀਂ ਕਹਿ ਲਓ ਕਿ ਡਾਂਗ ਫੇਰ ਰਹੇ ਹੋ, ਕਦੇ ਅਧਿਆਪਕਾਂ ਨੂੰ, ਕਦੇ ਕਿਸੇ ਨੂੰ, ਕਦੇ ਕਿਸੇ ਨੂੰ। ਉਹਨਾਂ ਦੇ ਸ਼ਮਿਆਨੇ ਤੱਕ ਪੱਟ ਦਿੰਦੇ ਹੋ ਉਹਨਾਂ ਦੇ, ਔਰ ਮੀਡੀਆ ਤੱਕ ਤੁਸੀਂ ਕੰਟਰੋਲ ਕਰ ਰੱਖਿਆ ਵਾ। ਜੀ ਤਾਂ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਪੂਰਾ ਮੋਦੀ ਰਾਜ ਦਾ ਝਲਕਾਰਾ ਪੈਣ ਡਿਆ ਵਾ। ਤਾਂ ਦੂਸਰੇ ਪਾਸੇ ਉੱਥੇ ਜਾ ਕੇ ਤੁਸੀਂ ਉਹਨਾਂ ਲੋਕਾਂ ਨੂੰ ਮੋਹਣ ਵਾਸਤੇ, ਉਹਨਾਂ ਲੋਕਾਂ ਨੂੰ ਉਹ ਆਪਣੀ ਕਹਿ ਲਓ ਕਿ ਬਗਲ ਦੇ ਵਿੱਚ ਲੈਣ ਵਾਸਤੇ ਤੁਸੀਂ ਇਸ ਤਰ੍ਹਾਂ ਦੇ ਛਲਾਵੇ ਦੇ ਰਹੇ ਹੋ। ਜੀ ਜਾਂ ਤਾਂ ਇੱਥੇ ਮਾਡਲ ਸੈੱਟ ਕਰਦੇ ਕਿ ਅਸੀਂ ਪੰਜਾਬੀਓ ਤੁਹਾਡੇ ਨਾਲ ਵਾਅਦਾ ਕੀਤਾ ਹੀ ਨਹੀਂ ਸੀ, ਪਰ ਆਹ ਚੱਕੋ ਬੇਰੁਜ਼ਗਾਰੀ ਭੱਤਾ।
ਜਦ ਤੱਕ ਤੁਹਾਨੂੰ ਜੌਬ ਨਹੀਂ ਮਿਲਦੀ 4-5000 ਰੁਪਇਆ ਲਓ ਤਾਂ ਘੱਟੋ ਘੱਟ ਨੌਕਰੀਆਂ ਵਾਲੇ ਫਾਰਮ ਭਰਨੇ ਆ ਜਿਹੜੇ, ਉਹਨਾਂ ਦੀ ਫੀਸ ਹੀ ਨਿਕਲੂਗੀ। ਛਿੱਕੜ ਇਹਨਾਂ ਤੇ ਕਰ ਸਕਦੇ ਆ। ਖੈਰ ਇਹ ਰਾਜਨੀਤੀ ਹੈ, ਰਾਜਨੀਤੀ ਇਸੇ ਤਰ੍ਹਾਂ ਹੀ ਚੱਲਦੀ ਹੈ। ਪਰ ਇੱਕ ਗੱਲ ਵੇਖਣ ਵਾਲੀ ਹੈ ਜੀ ਛੱਤੀਸਗੜ੍ਹ ਦੇ ਵਿੱਚ ਬੇਰੁਜ਼ਗਾਰੀ ਦਰ 1% ਤੋਂ ਵੀ ਘੱਟ ਹੈ। ਪੰਜਾਬ ਦੇ ਵਿੱਚ ਖੇਤੀ ਪ੍ਰਧਾਨ ਸੂਬਾ ਹੈ, ਇਹਦੇ ਨਾਲ ਜੇ ਆਪਾਂ ਦੇਖੀਏ ਤਾਂ ਉਦਯੋਗ ਵੀ ਹੈ, ਸਰਵਿਸ ਸੈਕਟਰ ਵੀ ਮਜ਼ਬੂਤ ਆ, ਪਰ ਬਾਵਜੂਦ ਇਸ ਦੇ ਅਸੀਂ ਛੱਤੀਸਗੜ੍ਹ ਤੋਂ ਵੀ ਬਹੁਤ ਪਿੱਛੇ ਆ, ਬਹੁਤ ਜ਼ਿਆਦਾ ਪਿੱਛੇ। ਜੀ ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਦੋ ਭਾਈਚਾਰੇ ਈਸਾਈ ਭਾਈਚਾਰਾ ਤੇ ਹਿੰਦੂ ਜਥੇਬੰਦੀਆਂ ਆਮੋ ਸਾਹਮਣੇ ਹੋਈਆਂ ਨੇ, ਥਾਣਾ ਸਿਟੀ ਸਾਹਮਣੇ ਧਰਨਾ ਵੀ ਦਿੱਤਾ। ਮਿੰਟੂ ਜੀ ਮਸਲਾ ਕੀ ਹੋ ਗਿਆ? ਦੇਖੋ ਇਹ ਗੁਰਦਾਸਪੁਰ, ਕਿਉਂਕਿ ਈਸਾਈਆਂ ਦੀ ਜੇ ਤੁਸੀਂ ਦੇਖੋਗੇ ਨਾ ਵਸੋਂ ਤਾਂ ਇਸ ਜ਼ਿਲ੍ਹੇ ਦੇ ਵਿੱਚ ਸਭ ਤੋਂ ਵਧੇਰੇ ਪਾਈ ਜਾਏਗੀ ਜੀ, ਇਸ ਜ਼ਿਲ੍ਹੇ ਦੇ ਵਿੱਚ, ਗੁਰਦਾਸਪੁਰ ਦੇ ਵਿੱਚ। ਤੇ ਦੂਸਰੇ ਨੰਬਰ ਤੇ ਲਾ ਲਓ ਕਿ ਹੁਣ ਮਾਝੇ ਦੇ ਵਿੱਚ ਹੀ ਅੰਮ੍ਰਿਤਸਰ ਜਿਹੜੇ ਇਲਾਕਾ ਅੰਮ੍ਰਿਤਸਰ ਜਾਂ ਤਰਨਤਾਰਨ ਦਾ ਸਾਂਝੇ ਤੌਰ ਤੇ ਜੇ ਤੁਸੀਂ ਇੱਥੇ ਵੇਖੋਗੇ ਤੇ ਇੱਥੇ ਵੀ ਕਾਫੀ ਜ਼ਿਆਦਾ ਵਸੋਂ ਵਧੀ ਹੈ ਜੀ। ਤਾਂ ਗੱਲ ਇਹ ਆ ਕਿ ਇਸ ਸਮੇਂ ਜੋ ਚੱਲਦਾ ਪਿਆ ਹੈ, ਗੱਲ ਇਹ ਆ ਕਿ ਤੁਸੀਂ ਸ਼ਾਇਦ ਇਸ ਗੱਲ ਵੱਲ ਤਵੱਜੋ ਦਿੱਤੀ ਹੋਣੀ ਹੈ, ਸ਼ਾਇਦ ਆਪਾਂ ਮੇਰੇ ਖਿਆਲ ਦੇ ਨਾਲ ਅੱਗੇ ਵੀ ਗੱਲ ਕਿਤੇ ਕੀਤੀ ਹੋਏਗੀ ਕਿ ਆਰਪੀ ਸਿੰਘ ਨੇ ਮੁੱਦਾ ਚੁੱਕਿਆ, ਉਹਦੀ ਗੱਲ ਤਾਂ ਆਪਾਂ ਸ਼ਾਇਦ ਕੱਲ ਵਾਲੇ ਪ੍ਰੋਗਰਾਮ 'ਚ ਵੀ ਕੀਤੀ ਆ, ਤਾਂ ਉਹਦਾ ਜਵਾਬ ਧਾਮੀ ਸਾਹਿਬ ਨੇ ਦਿੱਤਾ। ਇਹ ਚੀਜ਼ ਜਿਹੜੀ ਆ ਨਾ ਹੁਣ ਥੋੜੀ ਜਿਹੀ ਮੇਰੇ ਖਿਆਲ ਦੇ ਨਾਲ ਵੇਖਣ ਨੂੰ ਮਿਲੇਗੀ ਅਗਲੇ ਸਮੇਂ ਦੇ ਦੌਰਾਨ, ਇਹ ਵੇਖਣ ਨੂੰ ਮਿਲੇਗੀ। ਇਹਦੇ ਵਿੱਚ ਕੀ ਹੈ ਕਿ ਜਿੱਦਾਂ ਹੁਣ ਹੈਗਾ ਆ ਸਾਫ਼ ਤੌਰ ਤੇ ਮੈਂ ਕਹਾਂ ਤਾਂ ਵੈਸੇ ਤੇ ਗੱਲ ਇਹ ਆ ਕਿ ਹਰੇਕ ਧਰਮ ਨੂੰ ਆਪਣਾ ਪ੍ਰਚਾਰ ਪ੍ਰਸਾਰ ਕਰਨ ਦੀ ਇਜਾਜ਼ਤ ਦਿੰਦਾ ਹੈ ਇੱਥੋਂ ਦਾ ਸੰਵਿਧਾਨ, ਮਾਨਤਾਵਾਂ ਦੀ ਪ੍ਰੈਕਟਿਸ ਕਰਨ ਦੀ ਜਿੱਦਾਂ ਕਹਿ ਲਓ ਕਿ ਖੁੱਲ੍ਹ ਹੈ, ਸਭ ਨੂੰ ਹੈ, ਇਕਸਾਰਤਾ ਹੈ ਉਹਦੇ ਵਿੱਚ। ਪਰ ਗੱਲ ਕੀ ਹੈ ਕਿ ਜੇ ਤੁਸੀਂ ਦੇਖੋਗੇ ਤਾਂ ਇੱਕ ਵੱਖਰੀ ਕਿਸਮ ਦੀ ਇੱਥੇ ਇਲਜ਼ਾਮ ਤਰਾਸ਼ੀ ਚੱਲਦੀ, ਖਾਸ ਤੌਰ ਤੇ ਈਸਾਈ ਮਤ ਵੱਲ ਜਿਹੜੇ ਲਿਜਾਂਦੇ ਨੇ, ਜਿਹਨੂੰ ਕਨਵਰਜ਼ਨ ਦਾ ਮੁੱਦਾ ਆਪਾਂ ਕਹਿ ਲਈਏ, ਤਾਂ ਇੱਥੇ ਇਤਰਾਜ਼ ਇਹ ਦਿੰਦੇ ਨੇ ਦੂਸਰੇ ਧਰਮਾਂ ਵਾਲੇ, ਖਾਸ ਤੌਰ ਤੇ ਸਿੱਖ ਧਰਮ ਦੇ ਵਿੱਚੋਂ ਵੀ ਜੇ ਲੈ ਲਈਏ ਤਾਂ ਪਿਛਲੇ ਦਿਨ ਹੀ ਇਹਨਾਂ ਨੇ ਇੱਕ ਮੇਰੇ ਖਿਆਲ ਦੇ ਨਾਲ ਜਿਹੜਾ ਮੰਗ ਪੱਤਰ ਦਿੱਤਾ ਸੀਗਾ ਲਾਲਪੁਰਾ ਨੂੰ, ਇਕਬਾਲ ਸਿੰਘ ਲਾਲਪੁਰਾ ਜਿਹੜੇ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ, ਹਾਂਜੀ, ਤਾਂ ਉਹਦੇ ਵਿੱਚ ਇੱਕ ਪੈਰਾ ਵੀ ਪਾਇਆ ਸੀ ਇਹਨਾਂ ਨੇ, ਉਹ ਕੋਈ ਵੀ ਬੰਦਾ ਪੜ੍ਹ ਸਕਦਾ ਹੈ। ਤਾਂ ਉਸ ਪੈਰੇ ਦੇ ਵਿੱਚ ਵੀ ਇਹ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ ਗਿਆ ਸੀਗਾ ਕਿ ਜਿਹੜੇ ਗਰੀਬ ਸਿੱਖ ਨੇ ਉਹਨਾਂ ਦੀਆਂ ਬਿਮਾਰੀਆਂ ਠੀਕ ਕਰਨ ਦੇ ਨਾਂ ਤੇ ਇੱਕ ਕਨਵਰਜ਼ਨ ਹੋ ਰਹੀ ਹੈ। ਹੁਣ ਇਹੋ ਜਿਹੇ ਜਿਹੜੇ ਨੁਕਤੇ ਨੇ ਉਹ ਕਾਨੂੰਨੀ ਪ੍ਰਬੰਧ 'ਚ ਨਹੀਂ ਹੈਗੇ ਪ੍ਰਵੀਨ ਜੀ, ਦਿੱਕਤ ਇੱਥੇ ਪੈ ਜਾਂਦੀ ਹੈ, ਪਰੇਸ਼ਾਨੀ ਇੱਥੇ ਆ। ਇਹ ਸਾਰਾ ਕੁਛ ਹੈ ਕਿ ਠੀਕ ਆ ਕਿ ਜੇ ਕੋਈ ਮਤਲਬ ਕਿ ਲਾਲਚ ਦੇ ਕੇ ਜਾਂ ਤਲਵਾਰ ਦੇ ਜ਼ੋਰ ਤੇ ਕੋਈ ਕਨਵਰਜ਼ਨ ਕਰਦਾ ਤਾਂ ਉਹਦੇ ਵਾਸਤੇ ਤੇ ਕਾਨੂੰਨ ਹੋਏਗਾ ਬਕਾਇਦਾ। ਬਟ ਇਸ ਤਰ੍ਹਾਂ ਦੀਆਂ ਚੀਜ਼ਾਂ ਜੋ ਮਤਲਬ ਕਿ ਜਿਹਨੂੰ ਆਪਾਂ ਪੰਜਾਬੀ ਭਾਸ਼ਾ 'ਚ ਕਹਿ ਲਈਏ ਕਿ ਪਖੰਡ ਕਹਿ ਲਓ ਜਾਂ ਅੰਧ ਵਿਸ਼ਵਾਸ ਕਹਿ ਲਓ, ਇਹਨਾਂ ਚੀਜ਼ਾਂ ਦੇ ਜ਼ਰੀਏ ਜੋ ਕਨਵਰਜ਼ਨ ਹੁੰਦੀ ਹੈ ਇਹਦੇ ਵਾਸਤੇ ਕੋਈ ਵੱਡੀ ਰੋਕਥਾਮ ਹੈ ਨਹੀਂ। ਸੱਚਾਈ ਇਹ ਹੈ, ਸੱਚ ਇਹ ਆ। ਤਾਂ ਹੁਣ ਮੁੱਦਾ ਜਿਹੜਾ ਹੈ ਇਹ ਅਸਲ ਦੇ ਵਿੱਚ ਹੁਣ ਦੂਜੀ ਦਿਸ਼ਾ ਨੂੰ ਜਾ ਰਿਹਾ ਹੈ। ਜਿਵੇਂ ਆਪਾਂ ਦੇਖਿਆ ਕਿ ਸੰਘ ਨੇ ਇਸ ਮੁੱਦੇ ਨੂੰ ਚੱਕ ਦਿੱਤਾ, ਸੰਘ ਦੇ ਚੱਕਣ ਤੋਂ, ਇਹ ਸੰਘ ਅੱਜ ਦਾ ਨਹੀਂ ਚੱਕ ਰਿਹਾ, ਵਾਰ-ਵਾਰ ਚੱਕ ਰਿਹਾ। ਤਾਂ ਦੂਜੀ ਗੱਲ ਜਿਹੜੀ ਹੈ ਕਿ ਜੇ ਹਿੰਦੂ ਜਥੇਬੰਦੀਆਂ ਗੁਰਦਾਸਪੁਰ ਦੇ ਵਿੱਚ ਅੱਜ ਸਾਹਮਣੇ ਆ ਗਈਆਂ ਤਾਂ ਕਿਤੇ ਨਾ ਕਿਤੇ ਇਸ ਚੀਜ਼ ਤੇ ਹੁਣ ਧਿਆਨ ਦੇਣ ਦੀ ਜ਼ਰੂਰਤ ਆ ਕਿ ਇਹ ਮੁੱਦਾ, ਜਿਵੇਂ ਮੈਂ ਕੱਲ ਹੀ ਕਹਿ ਦਿੱਤਾ ਸੀਗਾ ਕਿ ਇਹ ਮੁੱਦਾ ਇੱਕ ਵੱਖਰੀ ਦਿਸ਼ਾ ਨੂੰ ਜਾ ਸਕਦਾ ਆ, ਵੱਖਰੀ ਦਿਸ਼ਾ ਨੂੰ ਜਾ ਸਕਦਾ। ਤਾਂ ਹੁਣ ਇੱਥੇ ਵੀ ਇਹੀ ਕਿਹਾ ਗਿਆ ਹੈ ਕਿ ਈਸਾਈ ਭਾਈਚਾਰੇ ਨਾਲ ਸੰਬੰਧਿਤ ਕੁਝ ਨੌਜਵਾਨ ਲੜਕੇ ਲੜਕੀਆਂ ਘਰ ਘਰ ਜਾ ਕੇ ਪ੍ਰਚਾਰ ਕਰ ਰਹੇ ਸੀ ਤੇ ਹਿੰਦੂ ਜਥੇਬੰਦੀਆਂ ਵੱਲੋਂ ਇਹਦਾ ਵਿਰੋਧ ਕੀਤਾ ਗਿਆ, ਮਤਲਬ ਕਿ ਉਹੀ ਕਨਫਲਿਕਟ, ਉਹੀ ਝਗੜਾ। ਹੁਣ ਇੱਥੇ ਹਿੰਦੂ ਜਥੇਬੰਦੀਆਂ ਜਿਹੜੀਆਂ ਮੈਦਾਨ 'ਚ ਆ ਗਈਆਂ, ਤਾਂ ਇਹ ਚੀਜ਼ ਜਿਹੜੀ ਆ ਵੇਖਣ ਵਾਲੀ ਹੋਏਗੀ ਕਿ ਸਿੱਖ ਧਰਮ ਜਾਂ ਕਹਿ ਲਓ ਕਿ ਐਸਜੀਪੀਸੀ ਨੂੰ ਇੱਕ ਚੈਲੰਜ ਮਿਲ ਰਿਹਾ ਹੈ, ਚੈਲੰਜ ਮਿਲ ਰਿਹਾ ਕਿ ਤੁਸੀਂ ਕਨਵਰਜ਼ਨ ਤੇ ਕੋਈ ਕੰਮ ਨਹੀਂ ਕਰ ਰਹੇ, ਕੋਈ ਕੰਮ ਨਹੀਂ ਕਰ ਰਹੇ। ਉਹਦੇ ਨਾਲ ਦੋਹਰਾ ਫਾਇਦਾ ਹੈ, ਇੱਕ ਤੇ ਜਿੱਦਾਂ ਕਹਿ ਲਓ ਕਿ ਸੰਘ ਦੀ ਆਪਣੀ ਥੋੜੀ ਵੱਧਦੀ ਹੈ ਭਲ ਕਹਿ ਲਓ, ਦੂਸਰਾ ਹੈ ਕਿ ਐਸਜੀਪੀਸੀ ਵਿੱਚ ਜੋ ਇਸ ਟਾਈਮ ਸੰਚਾਲਕ ਧਿਰ ਹੈ ਉਹ ਕਮਜ਼ੋਰ ਹੋ ਰਹੀ ਹੈ ਮੁਸਲਸਲ, ਔਰ ਚੋਣਾਂ ਦੀਆਂ ਤਿਆਰੀਆਂ ਨੇ ਐਸਜੀਪੀਸੀ ਦੀਆਂ, ਅੰਦਰ ਖਾਤੇ ਤਿਆਰੀ ਹੋ ਰਹੀ ਹੈ। ਔਰ ਐਤਕੀ
ਹੋਰ ਵੀ ਕੁਝ ਕਰਨ ਜਾ ਰਹੇ ਆ ਕਿ 18 ਸਾਲ ਦਾ ਵੋਟਰ ਹੋਏਗਾ ਐਸਸੀਪੀਸੀ ਦੇ ਵਿੱਚ। ਜੀ ਐਤਕੀ ਇਹ ਵੀ ਹੋਏਗਾ ਸ਼ਾਇਦ ਕਿ ਜਿਵੇਂ ਕੁਝ ਸੁਪਰੀਮ ਕੋਰਟ ਦੀ ਗਾਈਡਲਾਈਨ ਹੈ ਕਿ ਜਿਹੜੇ ਕ੍ਰਿਮੀਨਲ ਕੇਸਾਂ ਵਾਲੇ ਆ ਉਹਨਾਂ ਵਾਸਤੇ ਵੀ ਕੋਈ ਨਾ ਕੋਈ ਪੈਰਾਮੀਟਰ ਜਿਹੜਾ ਨਿਰਧਾਰਿਤ ਕੀਤਾ ਜਾਏਗਾ। ਤਾਂ ਗੱਲ ਇਹ ਆ ਕਿ ਇਹ ਜੇ ਹੁਣ ਸੰਘ ਦਾ ਆਪਾਂ ਮਸਲਾ ਦੇਖ ਲਈਏ ਕਿ ਆਰਪੀ ਸਿੰਘ ਹੋਰੀ ਜਿਸ ਤਰ੍ਹਾਂ ਚੱਲਦੇ ਤਾਂ 1997 ਚ ਜਦੋਂ ਇਹ ਆਏ ਨੇ ਸੱਤਾ ਚ ਰਲ ਕੇ, ਜੀ ਤਾਂ ਉਸ ਤੋਂ ਬਾਅਦ ਜੇ ਤੁਸੀਂ ਦੇਖੋਗੇ ਤਾਂ ਅੱਜ ਜਿਨ੍ਹਾਂ ਬਾਰੇ ਇਹ ਬੋਲਦੇ ਨੇ ਤਾਂ ਉਹਨਾਂ ਨੂੰ ਮਤਲਬ ਕਿ ਇਹਨਾਂ ਨੇ ਗਰਾਂਟਾਂ ਦੇ ਗੱਫੇ ਵੀ ਦਿੱਤੇ ਹੋਏ ਨੇ। ਸੋ ਰਾਜਨੀਤੀ ਇਸੇ ਤਰ੍ਹਾਂ ਹੀ ਚੱਲਦੀ ਹੈ। ਤਾਂ ਬਹਰਹਾਲ ਇਹ ਮੁੱਦਾ ਜਿਹੜਾ ਕਾਫੀ ਮਗਿਆ ਹੋਇਆ ਸੀਗਾ ਅੱਜ ਗੁਰਦਾਸਪੁਰ ਦੇ ਵਿੱਚ, ਤੇ ਮੇਰੇ ਖਿਆਲ ਦੇ ਨਾਲ ਈਸਾਈ ਭਾਈਚਾਰੇ ਨਾਲ ਸੰਬੰਧਿਤ ਜਥੇਬੰਦੀਆਂ ਵੱਲੋਂ ਵੀ ਵਿਸ਼ਾਲ ਧਰਨਾ ਦਿੱਤਾ ਗਿਆ। ਇਸ ਤੋਂ ਬਾਅਦ ਮੇਰੇ ਖਿਆਲ ਦੇ ਨਾਲ ਜਾਮ ਵੀ ਲੱਗਾ ਤੇ ਕਾਫੀ ਮੁਸ਼ਕਲ ਸੀ ਦੁਪਹਿਰ ਤੱਕ। ਤਾਂ ਇਹ ਚੀਜ਼ ਜਿਹੜੀ ਆ ਉਹ ਪੰਜਾਬ ਦੇ ਵਿੱਚ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇੱਕ ਕੋਨੇ ਦੇ ਵਿੱਚ ਉੱਭਰਦੀ ਦਿਖਾਈ ਦਿੰਦੀ ਹੈ, ਜਿਹਦੀ ਆਪਾਂ ਥੋੜੀ ਬਹੁਤੀ ਗੱਲ ਕੱਲ ਕੀਤੀ ਸੀ। ਜੀ 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 ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਪੁਲਿਸ ਦੀ। ਮਿੰਟ ਜੀ, ਚਵਿੰਡਾ ਦੇਵੀ ਚੌਂਕ ਦੇ ਬਾਹਰ ਪੁਲਿਸ ਪਾਰਟੀ ਤੇ ਹਮਲਾ ਕਰਕੇ ਤਸਕਰ ਨੂੰ ਛੁਡਾ ਕੇ ਲੈ ਗਏ ਸੀਗੇ ਤੇ ਹੁਣ 14 ਜਣੇ ਗ੍ਰਿਫਤਾਰ ਕੀਤੇ ਉਸ ਮਾਮਲੇ 'ਚ। ਹਾਂਜੀ ਹਾਂਜੀ, ਇਹ ਏਰੀਆ ਇਹ ਵੀ ਮਾਝੇ ਦਾ ਹੀ ਹੈ। ਜੀ ਅਜਨਾਲਾ ਸਾਈਡ ਕਹਿ ਲਓ, ਮਜੀਠਾ ਸਾਈਡ, ਇਧਰ ਨੂੰ ਜਦੋਂ ਜਾਂਦੇ ਆਪਾਂ ਚਵਿੰਡਾ ਦੇਵੀ ਇਸ ਏਰੀਏ ਦੇ ਵਿੱਚ ਆ। ਤਾਂ ਇਹ ਦੇਖੋ ਫਿਰ ਕੰਮ ਤੇ ਆਪ ਹੀ ਲੋਕ ਜਿਹੜੇ ਉਹ ਗਲਤ ਕਰਦੇ ਆ ਨਾ। ਜੀ ਕਿ ਇਹ ਕੋਈ ਮੁੰਡਾ ਫੜਿਆ ਸੀਗਾ, ਆਕਾਸ਼ਦੀਪ ਉਹਦਾ ਨਾਮ ਸੀਗਾ। ਹਾਂਜੀ ਆਕਾਸ਼ਦੀਪ, ਮਾਂ ਨੇ ਨਾਮ ਕਿੰਨਾ ਚਾਅ ਨਾਲ ਰੱਖਿਆ ਹੋਏਗਾ, ਆਕਾਸ਼ਦੀਪ, ਆਕਾਸ਼ ਤੇ ਦੀਪ ਜਗਦਾ। ਤਾਂ ਖੈਰ ਇੱਥੇ ਦੀਪ ਕਿੰਨੇ ਮੁਰਝਾਏ ਪਏ ਨੇ, ਦੇਖਣ ਦੀ ਮੇਰੇ ਖਿਆਲ ਦੇ ਨਾਲ ਜ਼ਰੂਰਤ ਹੈ। ਤਾਂ ਹੋਇਆ ਕਿ ਜਦੋਂ ਇਹਨੂੰ ਫੜਿਆ ਗਿਆ ਉਸ ਤੋਂ ਬਾਅਦ ਕੁਝ ਬੰਦੇ ਚੌਂਕੀ 'ਚ ਚਲੇ ਗਏ। ਚੌਂਕੀ 'ਚ ਜਾ ਕੇ ਇਹਨਾਂ ਨੇ ਉੱਥੇ 3-4 ਮੁਲਾਜ਼ਮ, ਹੁੰਦਾ ਕੀ ਹੈ ਕਿ ਛੋਟੀਆਂ ਚੌਂਕੀਆਂ ਦੇ ਵਿੱਚ ਰਾਤ ਨੂੰ ਆਸੇ-ਪਾਸੇ ਚਲੇ ਜਾਂਦੇ, ਕੋਈ ਨਾਕੇ ਤੇ ਚਲੇ ਗਿਆ, ਕੋਈ ਇੱਧਰ ਚਲੇ ਗਿਆ, ਕੋਈ ਘਰ ਨੂੰ ਚਲੇ ਗਿਆ। ਏਦਾਂ ਉੱਥੇ ਮੁਲਾਜ਼ਮ ਹੈਗੇ ਸੀ ਜਿਹੜੇ ਅੱਧਾ ਦਰਜਨ ਤੋਂ ਘੱਟ, ਤੇ ਇਹਨਾਂ ਨੇ ਦਾਅਵੇ ਦੁਬੇ ਮਾਰ ਕੇ ਨਾਲੇ ਉੱਥੇ ਵੀਡੀਓ ਬਣਾਈ ਤੇ ਨਾਲੇ ਉਹ ਮੁੰਡਾ ਜਿਹੜਾ ਸੀਗਾ ਉਹ ਉੱਥੋਂ ਛੁਡਾ ਕੇ ਲੈ ਆਂਦਾ। ਉਸ ਤੋਂ ਬਾਅਦ ਫਿਰ ਹੁਣ ਇਹਨਾਂ ਤੇ ਪਰਚਾ ਹੋਣਾ ਹੀ ਆ। ਪਰਚਾ ਤਾਂ ਦੇਖੋ ਹੋਏਗਾ ਕਿ ਹਵਾਲਾਤ ਖੋਲ ਕੇ ਤੁਸੀਂ ਜਿੰਦਾ ਖੋਲ ਕੇ ਉੱਥੋਂ ਬੰਦਾ ਕੱਢ ਲਿਆਂਦਾ। ਮਾਮਲਾ ਇਹ ਸੀਗਾ ਕਿ ਦੇਖੋ ਉਹਦੇ ਕੋਲੋਂ ਪੁਲਿਸ ਕਹਿੰਦੀ ਹੈ ਕਿ ਹੈਰੋਇਨ ਬਰਾਮਦ ਹੋਈ ਸੀ 9 ਗ੍ਰਾਮ 9 ਗ੍ਰਾਮ ਹੈਰੋਇਨ ਬਰਾਮਦ ਹੋਈ ਸੀਗੀ। ਤੇ ਇਹ ਇਕੱਠ ਮਾਰ ਕੇ ਉੱਥੇ ਚਲੇ ਗਏ ਕਿ ਪੁਲਿਸ ਦੀ ਹਿਰਾਸਤ ਦੇ ਵਿੱਚ ਉਹ ਬੰਦਾ ਇਹਨਾਂ ਨੇ ਕੱਢ ਲਿਆ। ਤਾਂ ਗੱਲ ਇਹ ਹੈ ਕਿ 14 ਗ੍ਰਿਫਤਾਰ ਕੀਤੇ, ਜਿਹਦੇ ਵਿੱਚੋਂ ਮੇਰੇ ਖਿਆਲ ਦੇ ਨਾਲ 3 ਔਰਤਾਂ ਵੀ ਸ਼ਾਮਲ ਆ। ਹੁਣ ਜਿਹੜਾ ਰੌਲਾ ਸੀਗਾ ਸ਼ੁਰੂਆਤ ਦੇ ਵਿੱਚ ਇਹ ਦੱਸਿਆ ਜਾ ਰਿਹਾ ਸੀਗਾ ਕਿ ਅਸਲ 'ਚ ਇਹਨਾਂ ਲੋਕਾਂ ਦਾ ਕਹਿਣਾ ਸੀਗਾ ਕਿ ਆਕਾਸ਼ਦੀਪ ਵੇਚਦਾ ਨਹੀਂ, ਪੀਂਦਾ ਹੈ। ਪਰ ਇਹਨਾਂ ਮੂਰਖਾਂ ਨੂੰ ਕੌਣ ਸਮਝਾਵੇ ਕਿ ਕੰਜ਼ਿਊਮ ਕਰਨਾ ਕੋਈ ਸੰਵਿਧਾਨਕ ਰਾਈਟ ਨਹੀਂ ਹੈ ਕਿਸੇ ਬੰਦੇ ਦਾ ਕਿ ਉਹ ਡਰੱਗ ਕੰਜ਼ਿਊਮ ਕਰੇਗਾ। ਜੀ ਬਿਲਕੁਲ, ਕਿ ਭਾਈ ਮਤਲਬ ਕਿ ਉਹਦਾ ਤੇ ਜਮਾਂਦਰੂ ਹੱਕ ਆ ਕਾਨੂੰਨੀ ਤੌਰ ਤੇ ਕਿ ਉਹਦੇ ਚਿੱਟਾ ਖਿੱਚੇਗਾ। ਤੇ ਜੇ ਇਹ ਹੱਕ ਹੀ ਇਹ ਆ ਤੇ ਫਿਰ ਤੇ ਰੋਕਣਾ ਹੀ ਕਿਸੇ ਨੇ ਕੀ ਹੈ। ਤਾਂ ਗੱਲ ਇਹ ਹੈ ਕਿ ਇਹਨਾਂ ਨੇ ਇੱਥੇ ਜਾ ਕੇ ਜਿਹੜੀ ਇਹ ਆਪ ਹੋਦਰੀ ਕੀਤੀ ਹੈ ਕਾਫੀ ਮਹਿੰਗੀ ਪੈਣ ਜਾ ਰਹੀ ਹੈ, ਕਿਉਂਕਿ ਪਰਚਾ ਹੋ ਜਾਏਗਾ ਹੁਣ। ਜੀ ਬਿਲਕੁਲ, ਇਹ ਕਿਸੇ ਦੀ ਮਤਲਬ ਕਿ ਡਿਊਟੀ 'ਚ ਵਿਘਨ ਪਾਉਣਾ, ਕਸਟਡੀ 'ਚੋਂ ਬੰਦਾ ਛਡਾਉਣਾ, ਧਾਰਾ ਲੱਗ ਜਾਂਦੀਆਂ ਨੇ। ਠੀਕ ਹੈ, ਜ਼ਮਾਨਤਾਂ ਹੋ ਜਾਣਗੀਆਂ, ਪਰ ਮੇਰੇ ਖਿਆਲ ਦੇ ਨਾਲ ਇਹੋ ਜਿਹਾ ਝੱਲ ਖਿਲਾਰਨ ਤੋਂ ਪਹਿਲਾਂ ਤੁਹਾਨੂੰ ਵੇਖਣਾ ਚਾਹੀਦਾ ਕਿ ਇੱਕ ਪਾਸੇ ਤੇ ਅਸੀਂ ਕਹਿੰਦੇ ਆਪ ਹੀ ਤੇ ਮੁੰਡਿਆਂ ਨੂੰ ਚੁਕਾਉਂਦੇ ਨੇ ਨਸ਼ਾ ਛਡਾਊ ਕੇਂਦਰਾਂ 'ਚ, ਆਪ ਹੀ ਪੁਲਿਸ ਦੀਆਂ ਮਿੰਨਤਾਂ ਕਰਦੇ ਆ ਕਿ ਇਹਨਾਂ ਤੇ ਇੱਕ ਛੋਟਾ ਮੋਟਾ ਪਰਚਾ ਹੀ ਪਾ ਦਿਓ ਜੀ, ਅੰਦਰ ਘਲਾ ਦਿਓ, 4 ਦਿਨ ਉੱਥੇ ਲੱਗ ਜਾਣਗੇ, ਬਚ ਜੂਗੀ, ਸ਼ਾਇਦ ਇਹਦੀ ਜਾਨ ਬਚ ਜੂਗੀ। ਜੇ ਕਿਤੇ ਪੁਲਿਸ ਫੜਦੀ, ਪੁਲਿਸ ਨੇ ਦਾਅਵਾ ਇਹ ਕੀਤਾ ਸੀਗਾ, ਕੱਲ ਮੈਂ ਇੱਕ ਮੀਡੀਆ ਰਿਪੋਰਟ 'ਚ ਪੜ੍ਹਿਆ ਸੀਗਾ, ਪੁਲਿਸ ਇਹ ਦਾਅਵਾ ਕਰਦੀ ਹੈ ਕਿ ਮੁੰਡੇ ਨੇ ਆਪ ਮੰਨਿਆ ਕਿ ਮੈਂ ਮਤਲਬ ਕਿ ਲੈ ਕੇ ਆਇਆ 9 ਗ੍ਰਾਮ ਜਿਹੜਾ ਕਿਸੇ ਤੋਂ ਸਮਾਨ, ਗਾਹ ਮੈਂ ਵੀ ਥੋੜਾ ਬਹੁਤਾ ਵੇਚਣਾ ਸੀਗਾ, ਮੈਂ ਵੀ ਵੇਚ ਲੈਂਦਾ। ਤਾਂ ਦੂਜੇ ਪਾਸੇ ਤੁਸੀਂ ਇਸ ਤਰ੍ਹਾਂ ਦੀਆਂ ਕਰਤੂਤਾਂ ਕਰੋਗੇ ਤੇ ਠੀਕ ਨਹੀਂ ਹੈ। ਹਾਂ, ਘੱਟੋ ਘੱਟ ਚਲੋ ਠੀਕ ਹੈ, ਕਈ ਵਾਰ ਕੀ ਹੁੰਦਾ ਕਿ ਮੁੰਡਾ ਕੋਈ ਪੜ੍ਹਿਆ ਲਿਖਿਆ ਹੋਵੇ, ਕੋਈ ਮਤਲਬ ਕਿ ਉਹਦਾ ਕੋਈ ਅੱਗੇ ਚਾਂਸ ਹੋਵੇ ਸੁਧਰਨ ਦਾ, ਤਾਂ ਤੁਸੀਂ ਜ਼ਿੰਮੇ ਜਾਮਣੀ ਦੇ ਕੇ ਕਹਿ ਸਕਦੇ ਹੋ ਕਿ ਹਾਂਜੀ ਇਹਦੇ ਤੇ ਇੱਕ ਵਾਰੀ ਪਰਚਾ ਨਾ ਪਾਓ, ਸਮਾਨ ਵਿਮਾਨ ਜੋ ਵੀ ਹੈਗਾ ਡੋਲ ਦਿਓ, ਅਸੀਂ ਜ਼ਿੰਮੇਵਾਰੀ ਲੈਣੇ ਕਿ ਇਹਦਾ ਇਲਾਜ ਕਰਾ ਲਾਂਗੇ। ਪੁਲਿਸ ਵਾਲੇ ਵੀ ਸਮਝਾਉਂਦੇ ਆ ਕਿ ਚੱਲ ਯਾਰ ਤੇਰੀ ਜ਼ਿੰਦਗੀ ਬਚ ਜਾਏਗੀ, ਪਰ ਤੁਸੀਂ ਤੇ ਆਪ ਹੀ ਉੱਥੇ ਜਾ ਕੇ ਤੇ ਹਮਲਾ ਕਰ ਦਿੱਤਾ। ਜਿੱਦਾਂ ਪੁਰਾਣੇ ਜ਼ਮਾਨੇ 'ਚ ਜੰਗੀ ਕੈਦੀਆਂ ਨੂੰ ਛਡਾਉਣ ਜਾਂਦੇ ਸੀ ਦੂਜੇ ਮੁਲਕ 'ਚ। ਇਹ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ, ਕਿਉਂਕਿ ਇੱਕ ਪਾਸੇ ਤੇ ਅਸੀਂ ਕਹਿੰਦੇ ਆ ਕਿ ਪੁਲਿਸ ਕਾਰਵਾਈ ਨਹੀਂ ਕਰਦੀ, ਜੇ ਪੁਲਿਸ ਕਾਰਵਾਈ ਕਰਦੀ ਆ ਤੇ ਦੂਸਰੇ ਪਾਸੇ ਅਸੀਂ ਟਕੂਏ ਲੈ ਕੇ ਉੱਥੇ ਚੌਂਕੀ 'ਚ ਵੜ ਜਾਂਦੇ ਆ। ਜੀ 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 ਅਗਲੀ ਖਬਰ ਦੇ ਵੱਲ ਵਧੀਏ। ਮਿੰਟ ਜੀ, ਗੱਲ ਕਰੀਏ ਸਿਨੇਮੇ ਦੀ। ਵੈਸੇ ਤਾਂ ਆਮ ਤੌਰ ਤੇ ਸਮਾਜ ਤੋਂ ਹੀ ਸਿਨੇਮਾ ਬਣਦਾ, ਪਰ ਗੁੱਡ ਲੱਕ ਜੈਰੀ ਫਿਲਮ
ਇਹਦਾ ਪੰਜਾਬੀ ਸਿਤਾਰਿਆਂ ਵੱਲੋਂ ਨਿੰਦਿਆ ਕੀਤੀ ਜਾ ਰਹੀ ਹੈ। ਰਣਜੀਤ ਬਾਵਾ ਨੇ ਤਾਂ ਸਭ ਤੋਂ ਪਹਿਲਾਂ ਆ ਕੇ ਕੀਤੀ ਸੀਗੀ। ਇਹ ਬਹਿਸ ਬਹੁਤ ਵੱਡੀ ਹੈ ਮਿੰਟੂ ਜੀ, ਕਿ ਇੱਕ ਪਾਸੇ ਅਸੀਂ ਕਹਿੰਦੇ ਕਿ ਪੰਜਾਬ ਦੀ ਤਰਾਸਦੀ ਆ ਵੱਡੀ ਹੈ, ਇੱਕ ਜੀ। ਪਾਸੇ ਜਦੋਂ ਬਾਲੀਵੁੱਡ ਫਿਲਮ ਬਣਾਉਂਦਾ ਹੈ ਫਿਰ ਉਹਨੂੰ ਅਸੀਂ ਥੋੜਾ ਜਿਹਾ ਇਲਾਕਾਵਾਦ ਦੇ ਨਾਲ, ਖੇਤਰਵਾਦ ਦੇ ਨਾਲ ਵੀ ਜੋੜ ਕੇ ਦੇਖਦੇ ਹਾਂ। ਚੱਕਰ ਕੀ ਹੈ? ਨਹੀਂ, ਜਦੋਂ ਮਿਲਖਾ ਸਿੰਘ ਫਿਲਮ ਬਣਦੀ ਹੈ ਉਦੋਂ ਅਸੀਂ ਪ੍ਰਾਊਡ ਫੀਲ ਵੀ ਕਰਦੇ ਹਾਂ। ਜੀ। ਤਾਂ ਉਹ ਤਾਂ ਇਹ ਵਾਹੀਆਤ ਗੱਲਾਂ, ਇੱਕ ਫਿਲਮੀ ਐਕਟਰ ਬੰਦੇ ਨੂੰ ਇਹ ਗੱਲਾਂ ਕਰਦੇ ਨੂੰ ਵੈਸੇ ਹੀ ਮੈਨੂੰ ਲੱਗਦਾ ਕਿ ਗੁਰੇਜ਼ ਕਰਨਾ ਚਾਹੀਦਾ ਹੈ ਹੂੰ। ਕਿ ਤੁਸੀਂ ਸਿਨੇਮੇ ਦਾ ਵਿਰੋਧ ਕਰ ਰਹੇ ਹੋ। ਸਿਨੇਮੇ ਦੀ ਕੋਈ ਹੱਦ ਨਹੀਂ ਹੁੰਦੀ, ਸਿਨੇਮੇ ਦਾ ਕੋਈ ਵਿਤਕਰਾ ਨਹੀਂ ਹੁੰਦਾ। ਹੂੰ। ਸਿਨੇਮੇ ਨੂੰ ਜਿੱਥੋਂ ਵੀ ਮਿਲੇਗਾ ਕੁਝ ਵਿਖਾਉਣ ਨੂੰ, ਉਹ ਚੱਕੇਗਾ, ਕਿਉਂਕਿ ਉਹ ਕਲਾ ਹੈ। ਜੀ ਜੀ। ਸੋ ਇਹ ਇੱਕ ਪਾਸੇ ਤੇ ਅਸੀਂ ਰੋਨੇ ਆ ਕਿ ਸਾਡੀ ਤਰਾਸਦੀ ਨੂੰ ਕੋਈ ਗੌਲਦਾ ਨਹੀਂ ਹੈ, ਹੂੰ ਹੂੰ। ਤੇ ਦੂਸਰੇ ਪਾਸੇ ਜੇ ਕੋਈ ਗੱਲ ਹੁੰਦੀ ਹੈ ਤੇ ਹੂੰ। ਫਿਰ ਅਸੀਂ ਕਹਿੰਦੇ ਆ ਕਿ ਸਾਨੂੰ ਬਦਨਾਮ ਕਰਦੇ। ਉੜਤਾ ਪੰਜਾਬ ਵੇਲੇ ਵੀ ਤੇ ਇਹੀ ਅਕਾਲੀਆਂ ਕੁਛ। ਨੇ ਕਿੰਨੀ ਉੱਥੇ ਤੌਬਾ ਕੀਤੀ ਸੀ, ਜੀ ਤੇ ਉਹਦੇ ਚ ਕੀ ਸੀਗਾ? ਉੜਤਾ ਪੰਜਾਬ ਨਾਲ ਕੀ ਹੋ ਗਿਆ? ਜੀ। ਜੀ। ਸਗੋਂ ਸਾਡੇ ਪੰਜਾਬੀਆਂ ਨੇ ਆਪਣੀ ਕਾਮਯਾਬੀ ਦੇ ਝੰਡੇ ਗੱਡ ਕੇ ਕਿਹਾ ਕਿ ਆਹ ਉੜਤਾ ਪੰਜਾਬ ਹੈ। ਹੂੰ। ਜਦੋਂ ਸਾਡੇ ਓਲੰਪਿਕ ਤਗਮੇ ਵਾਸਤੇ ਖਿਡਾਰੀ ਖੇਡਦੇ ਸੀ, ਜਦੋਂ 8 ਖੇਡੇ ਸੀ, ਲੋਕਾਂ ਨੇ ਆਖਿਆ ਆਹ ਤਗਮਾ ਤੁਹਾਨੂੰ 40 ਸਾਲ ਬਾਅਦ ਜਿੱਤ ਕੇ ਦਿੱਤਾ, ਆਹ ਹੂੰ। ਉੜਤਾ ਪੰਜਾਬ। ਜਦੋਂ ਹੂੰ। ਹਰਮਨਪ੍ਰੀਤ ਕੌਰ ਬਿਗ ਬੈਸ਼ ਲੀਗ ਦੇ ਵਿੱਚ ਚੁਣੀ ਗਈ, ਲੋਕ ਆਖਿਆ ਇਹ ਉੜਤਾ ਪੰਜਾਬ ਆ। ਜਦੋਂ ਤੇਜਿੰਦਰਪਾਲ ਤੂਰ ਨੇ ਉਹ ਮਾਰਿਆ ਗੋਲਾ, ਉਹਨਾਂ ਆਖਿਆ ਆਹ ਉੜਤਾ ਪੰਜਾਬ ਆ। ਜੀ। ਸੋ ਗੱਲ ਇਹ ਆ ਕਿ ਫਿਲਮ ਨੇ ਆਪਣਾ ਕੰਮ ਕਰਨਾ, ਨਾ ਪੰਜਾਬ ਸਾਰਾ ਡਰੱਗੀ ਆ, ਜੀ। ਤੇ ਨਾ ਸਾਰਾ ਪੰਜਾਬ ਦੁੱਧ ਧੋਤਾ ਹੈ, ਤੇ ਨਾ ਸਾਰਾ ਇੰਡੀਆ ਦੁੱਧ ਧੋਤਾ ਹੈ। ਹੂੰ। ਡਰੱਗ ਉਹ ਡੁੱਬੇ ਵੀ ਬਥੇਰੇ। ਇਹਨਾਂ ਦਾ ਤਾਂ ਉਹ ਮੁੰਡਾ ਪਿਛਲੇ ਮੈਨੂੰ ਲੱਗਦਾ 1.5-2 ਸਾਲ ਪਹਿਲਾਂ ਮਰ ਗਿਆ ਸੀ, ਰਾਜਪੂਤ, ਜੀ ਬਿਲਕੁਲ। ਸੁਸ਼ਾਂਤ ਰਾਜਪੂਤ। ਉਹ ਕੌਣ ਸੀਗਾ? ਹੂੰ। ਉਹ ਖੰਡ ਖਾਂਦਾ ਮਰ ਗਿਆ। ਹੂੰ। ਉਹ ਕਿਹੜਾ ਖੰਡ ਖਾਂਦਾ ਮਰਿਆ? ਸੋ ਜੀ। ਗੱਲ ਇਹ ਹੈ ਕਿ ਸਿਨੇਮੇ ਨੂੰ ਆਪਣਾ ਕੰਮ ਕਰਨ ਦੇਣਾ ਚਾਹੀਦਾ। ਤੁਸੀਂ ਆਪਣਾ ਕੰਮ ਕਰੋ। ਹੂੰ। ਜਦੋਂ ਜੁਗਰਾਜ ਸਿੰਘ ਤੂਫਾਨ ਦੀ ਬਾਇਓਗ੍ਰਾਫੀ ਬਣਾਈ ਇਹਨਾਂ ਨੇ ਤੇ ਇਹਨਾਂ ਬੈਨ ਕਰ ਦਿੱਤੀ, ਉਦੋਂ ਕਿਵੇਂ ਤੜਫ ਉੱਠਿਆ ਸੀ ਬਾਬਾ? ਹੂੰ। ਕਹਿੰਦਾ ਸਿਨੇਮੇ ਦੀ ਰਿਸਟ੍ਰਿਕਸ਼ਨ ਕਦ ਤੋਂ ਤੁਸੀਂ ਮੰਗ ਰਹੇ ਹੋ ਕਿ ਨਹੀਂ ਨਹੀਂ ਆਹ ਨਾ ਤੁਹਾਡੇ ਤੋਂ ਪੁੱਛ ਕੇ ਫਿਲਮ ਬਣਾਏਗਾ ਕੋਈ? ਜੀ ਕਿ ਬਿਲਕੁਲ। ਤੁਸੀਂ ਕਿਸੇ ਤੋਂ ਪੁੱਛ ਕੇ ਫਿਲਮ ਬਣਾਉਂਦੇ ਹੋ ਪਹਿਲਾਂ ਕਿ ਮੈਂ ਇਸ ਸਬਜੈਕਟ ਤੇ ਫਿਲਮ ਬਣਾ ਲਵਾਂ? ਸੋ ਚਿੱਟਾ ਸਾਡੀ ਸਮੱਸਿਆ ਨਹੀਂ ਹੈ। ਜੋ ਬਿਲਕੁਲ। ਫੜਿੰਦਾ ਅਸੀਂ ਖੰਡ ਪੀ ਕੇ ਰੱਖੀ ਹੋਈ ਆ, ਜਿਹੜੀ ਮਣਾ ਮੂੰਹ ਹੀ ਫੜਿੰਦੀ 1 ਮਹੀਨੇ ਦੇ ਵਿੱਚ। ਜੀ ਜੀ। ਮੁੰਦਰਾ 에ਅਰਪੋਰਟ ਤੋਂ ਜਿਹੜੀ ਆ ਰਹੀ ਸੀਗੀ, ਉਹ ਕਾਹਦੇ ਲਈ ਆ ਰਹੀ ਸੀਗੀ? ਕਿੱਥੇ ਘੱਲਣੀ ਸੀਗੀ? ਸੱਚ ਨੂੰ ਪ੍ਰਵਾਨ ਕਰਨਾ ਚਾਹੀਦਾ ਹੈ। ਜੀ। ਸੱਚ ਨੂੰ ਪ੍ਰਵਾਨ ਕਰਨਾ ਚਾਹੀਦਾ। ਸਾਨੂੰ ਜਵਾਬ ਆਪਣੇ ਕੰਮ ਨਾਲ ਦੇਣਾ ਚਾਹੀਦਾ ਕਿ ਅਸੀਂ ਹੋਰ ਸਾਡੇ ਕੋਲ ਬਥੇਰੇ ਸੂਰਮੇ, ਬਣਾਓ ਤੁਸੀਂ ਉਹਨਾਂ ਤੇ ਫਿਲਮਾਂ ਬਣਾ ਕੇ ਪੇਸ਼ ਕਰੋ। ਜੀ ਜੀ। ਕਿੰਨੇ ਹਾਕੀ ਵਾਲੇ ਇਹਨਾਂ ਦੇ ਵਿੱਚੋਂ ਹੀ ਚੱਕ ਲਓ, ਕੋਈ ਕਰੋ ਜਿਗਰਾ। ਤੁਹਾਡੇ ਕੋਲ ਤੇ ਬਥੇਰੇ ਪੈਸੇ ਨੇ। ਨਾਲੇ ਅਵਾਰਡ ਤੁਸੀਂ ਵੀ ਮਿਲ 8 ਚੁੱਕਿਆ। ਮੁੰਡੇ 9 ਮੁੰਡੇ, ਤੁਸੀਂ ਤੇ ਕਰੋੜਾਪਤੀ ਲਾ ਦਿਓ। 4 ਕਰੋੜ ਫਿਲਮ ਤੇ ਕਿਸੇ ਤੇ ਬਣਾ ਦਿਓ, ਮਨਪ੍ਰੀਤ ਤੇ ਬਣਾ ਦਿਓ। ਜੀ ਜੀ। ਇੱਕ ਗਰੀਬ ਘਰ ਚ ਉੱਠਿਆ ਮੁੰਡਾ। ਸੋ ਗੱਲ ਇਹ ਆ ਕਿ ਉੱਠਿਆ ਜਾਏ ਨਾ ਆਪ ਤੋਂ ਫਿੱਟੇ ਮੂੰਹ ਗੋਡਿਆਂ ਦਾ ਸਾਡਿਆਂ ਦਾ। ਅਸੀਂ ਆਪ ਤੇ ਕੁਝ ਕਰਨਾ ਨਹੀਂ, ਤੇ ਕੋਈ ਕਰਦਾ ਬਣਾਉਂਦਾ ਤੇ ਉਹਦੇ ਤੇ ਅਸੀਂ ਮਗਰ ਪੈ ਜਾਣਾ। ਸੋ ਸੱਚਾਈ ਨੂੰ ਪ੍ਰਵਾਨ ਕਰਨਾ ਚਾਹੀਦਾ। ਸੱਚਾਈ ਇਹ ਆ ਕਿ ਨਸ਼ਾ ਹੈ, ਸਾਡਾ ਇੱਥੇ ਨਾਸ ਵੀ ਹੋ ਰਿਹਾ, ਤੇ ਸੱਚ ਇੱਕ ਇਹ ਵੀ ਆ ਕਿ ਸਾਰਾ ਪੰਜਾਬ ਜਿਹੜਾ ਉਹ ਡਰੱਗੀ ਨਹੀਂ ਹੈ। ਜੇ ਸਿਨੇਮੇ ਨੂੰ ਅਸੀਂ ਰੋਕਾਂਗੇ, ਕੱਲ ਨੂੰ ਅਸੀਂ ਜੇ ਕਿਸੇ ਦਾ ਏਦਾਂ ਕੋਈ ਚੱਕ ਕੇ ਕੋਈ ਕੰਟੈਂਟ, ਕੋਈ ਫਿਲਮ ਬਣਾਵਾਂਗੇ, ਤਾਂ ਫਿਰ ਉਹ ਅਗਲਾ ਕਹੇਗਾ ਕਿ ਨਹੀਂ ਨਹੀਂ, ਤੁਸੀਂ ਹਰਿਆਣੇ ਤੋਂ ਆ ਕੰਟੈਂਟ ਚੱਕ ਕੇ ਕਿਉਂ ਫਿਲਮ ਬਣਾਈ ਹੈ? ਸੋ ਮੇਰੇ ਖਿਆਲ ਦੇ ਨਾਲ ਇਹ ਜਿਹੜੀ ਡਿਬੇਟ ਹੈ, ਇਹ ਤੇ ਅਮੁੱਕਿਆ, ਮੁੱਕਣੀ ਨਹੀਂ ਹੈ। ਪਰ ਸਿਨੇਮੇ ਨੂੰ ਆਪਣਾ ਕੰਮ ਕਰਨ ਦੇਣਾ ਚਾਹੀਦਾ। ਇਸ ਤਰ੍ਹਾਂ ਤੇ ਫਿਰ ਤੁਹਾਡੇ ਗੀਤਾਂ ਤੇ ਵੀ ਇਤਰਾਜ਼ ਲੱਗਣਗੇ। ਬਿਲਕੁਲ, ਇਹ ਬਹੁਤ ਵੱਡੀ ਡਿਬੇਟ ਆ। ਜਦੋਂ ਲੈਲਾ ਸੀਰੀਜ਼ ਆਈ ਸੀ, ਉਦੋਂ ਹਿੰਦੂ ਕੱਟੜਪੰਥੀ ਜਾਂ ਪੀਕੇ ਫਿਲਮ ਵਾਰੀ ਉਹ ਵਿਰੋਧ ਕਰਦੇ ਆ, ਜਾਂ ਪਦਮਾਵਤ ਆ ਗਈ ਉਹ ਵਿਰੋਧ ਕਰਦੇ। ਫਿਰ ਆਪਾਂ ਕਹਿੰਦੇ ਨਹੀਂ ਜੀ, ਇਹ ਸਿਨੇਮੇ ਤੇ ਗਲਬਾ ਪਾਉਣਾ ਚਾਹੁੰਦੇ ਆ। ਤੇ ਹੁਣ ਆਹ ਆਮਿਰ ਖਾਨ ਦੀ ਫਿਲਮ ਹੈ, ਇਹਦੇ ਤੇ ਜਿਹੜੀ ਕੰਟਰੋਵਰਸੀ ਹੋਈ ਹੈ, ਇਹਦੇ ਬਾਬਤ ਵੀ ਅਸੀਂ ਕਹਿੰਦੇ ਕਿ ਯਾਰ ਲਾਲ ਸਿੰਘ ਚੱਡਾ ਤੋਂ ਤੁਹਾਨੂੰ ਕੀ ਇਤਰਾਜ਼ ਆ? ਪੀਕੇ ਤੇ ਤੁਹਾਨੂੰ ਸੀਗਾ, ਉਹ ਤਾਂ ਕਿੱਦਾਂ ਦੀ ਆਈ ਗਈ ਆ। ਸੋ ਇਹ ਤਾਂ ਅਸੀਂ ਆਪ ਹੀ ਦਾਇਰਾ ਜਿਹੜਾ ਮੋਕਲਾ ਕਰਨ ਦੀ ਬਜਾਏ ਆਪ ਹੀ ਕੰਜਸਟ ਕਰ ਰਹੇ ਹਾਂ। ਮਿੰਟੂ ਜੀ, ਸ਼ਾਇਦ ਤੁਸੀਂ ਵੀ ਸਹਿਮਤ ਹੋ। ਹਾਂਜੀ ਹਾਂਜੀ, ਨਹੀਂ ਬਿਲਕੁਲ। ਕਲਾ ਵਾਸਤੇ ਦੇਖੋ, ਮੈਂ ਤੇ ਕਹਿੰਦਾ ਕਿ ਉਹ ਅਜੇ ਤੇ ਰਿਹਾ ਇਸੇ ਤਰ੍ਹਾਂ ਦਾ ਕੰਮ ਆ। ਲੈਲਾ ਵਾਲੀ ਤੁਹਾਡੀ ਸੀਰੀਜ਼ ਜਿਹੜੀ ਉਹ ਉਦਾਂ ਹੀ ਸਾਰਥਕ ਹੋ ਜਾਣੀ ਆ। ਇਹ ਕਲਾ ਦਾ ਤਾਂ ਉਹ ਕੰਮ ਇਹਨਾਂ ਨੇ ਨਿਬੇੜ ਦੇਣਾ ਹੈ। ਜੀ। ਤੋਂ ਗੱਲ ਇਹ ਹੈ ਕਿ ਤੁਸੀਂ ਬਚੋ, ਤੁਸੀਂ ਆਪਣਾ ਸੋਚੋ। ਸਹਿ ਨੂੰ ਕਿਸੇ ਨੇ ਪੁੱਛਿਆ ਸੀ ਕਿ ਮਾਸ ਖਾਏਗਾ, ਉਹਨੇ ਕਿਹਾ ਆਪਦਾ ਬਚ ਜਾਵੇ ਤੇ ਬਹੁਤ ਹੈ। ਜੀ। ਇਸ ਟਾਈਮ ਜਿਹੜੀ ਹਾਲਤ ਚੱਲਣ ਡਈ ਆ ਕਿ ਆਪ ਫਿਲਮਾਂ ਦੇਖੋ, ਕਿਹੋ ਜਿਹੀਆਂ ਫਿਲਮਾਂ ਬਣਾਉਣੀਆਂ ਸਟਾਰਟ ਕਰਵਾ ਦਿੱਤੀਆਂ ਇਹਨਾਂ ਨੇ। ਜੀ ਬਿਲਕੁਲ। ਉਹ ਲੈ ਕੇ ਆਪ ਹੀ ਇਹਨਾਂ ਨੇ 5-7 ਰੱਖੇ ਨੇ। ਆਪੇ ਮੈਂ ਰੱਜੀ ਪੁੱਜੀ, ਆਪੇ ਮੇਰੇ ਬੱਚੇ ਜੀਣ। ਤੇ ਗੱਲ ਇਹ ਆ ਕਿ ਜੇ ਕੋਈ ਚੱਜ ਦੀ ਫਿਲਮ ਬਣਾਉਂਦਾ ਹੈ, ਉਹਨੂੰ ਵੇਖ ਲੈਂਦੇ ਆ, ਖਾਨ ਆ, ਇਹ ਅਲੀ ਆ, ਫਲਾਣਾ, ਉਹਨੂੰ ਅਲੀ ਕਰਕੇ ਪੈ ਜਾਂਦੇ ਆ। ਤਾਂ ਫਿਲਮਾਂ ਦਾ ਤਾਂ ਬੇੜਾ ਗਰਕ ਕਰ ਰਹੇ ਆ ਇਸ ਮੁਲਕ ਦੇ ਵਿੱਚ। ਉਧਰ ਤੇ ਤੁਸੀਂ ਬੋਲਦੇ ਨਹੀਂ ਚੱਜ ਨਾਲ।
ਬਾਲੀਵੁੱਡ ਦਾ ਤਾਂ ਤਕਰੀਬਨ ਹੋਇਆਂ ਵਰਗਾ ਹੀ ਹੈ। ਖੈਰ ਆਪਾਂ ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ। ਵੀਸੀ ਦੀ ਜਿਹੜੀ ਵਿਵਾਦ ਆ ਉਹ ਖਤਮ ਨਹੀਂ ਹੋਣ ਦਾ ਨਾਂ ਨਹੀਂ ਲੈ ਰਿਹਾ। ਉਹਦੇ ਵਿਰੋਧ ਦੇ ਵਿੱਚ ਵੀ ਹੁਣ ਫਰੀਦਕੋਟ ਦੇ ਵਿੱਚ ਧਰਨਾ ਹੋਇਆ, ਜਦ ਕਿ ਆਪਾਂ ਦੇਖਿਆ ਕਿ ਵਿਵਾਦ ਤੋਂ ਬਾਅਦ ਇੱਕ ਵਾਰੀ ਵੀਸੀ ਜਿਹੜਾ ਉਹ ਸਹਿਮਤੀ ਦੇ ਮਾਮਲੇ ਦੇ ਵਿੱਚ ਅੱਗੇ ਨਿਕਲ ਗਿਆ ਸੀ ਜੌੜ ਮਾਜਰਾ ਦੇ ਨਹੀਂ, ਉਹ ਗੱਲ ਕੀ ਹੈ ਕਿ ਹੁਣ ਦੇਖੋ, ਸਾਰਾ ਪੰਜਾਬ ਫਰੀਦਕੋਟ ਦੇ ਮੈਡੀਕਲ ਕਾਲਜ ਦੇ ਹਾਲਾਤ ਨਹੀਂ ਸੀ ਜਾਣਦਾ, ਤੇ ਬਾਕੀ ਜੀ ਜਿਹੜਾ ਜੀ ਕਿ ਵਤੀਰਾ ਮਿਨਿਸਟਰ ਦਾ, ਵਜ਼ੀਰ ਦਾ ਸਹੀ ਨਹੀਂ ਹੈ, ਸਹੀ। ਉਹ ਵੀ ਗੱਲ ਸਹੀ ਹੈ, ਪਰ ਉੱਥੇ ਦੇ ਹਾਲਾਤ ਜਿਹਨੇ ਦੇਖੇ ਨੇ ਜਾਂ ਜਿਹੜਾ ਦੇਖਦਾ ਉਹਨੂੰ ਪਤਾ ਹੈ। ਸੋ ਬਹਰਹਾਲ ਚਲੋ ਇਹ ਹੁੰਦਾ ਹੀ ਆ, ਕਿਉਂਕਿ ਪੰਜਾਬੀਆਂ ਦੀ, ਸਾਡਿਆਂ ਦੀ ਕਮੀ ਵੀ ਵੈਸੇ ਇਹੀ ਹੈ ਨਾ ਕਿ ਅਸੀਂ ਇੱਕ ਲਲਕਾਰਾ ਮਾਰਨਾ ਕਿ ਜਾਂ ਲੀਗ ਦੇ ਪਰਲੇ ਪਾਸੇ ਜਾਂ ਉਰਲੇ ਪਾਸੇ, ਬਸ ਦੈਟਸ ਇਟ। ਨਾ ਅਸੀਂ ਵਿਚਾਲੇ ਖੜ ਕੇ ਵੇਖਣਾ ਦੋਨੇ ਪੱਖਾਂ ਨੂੰ, ਇਹ ਸਾਡੀ ਕਮਜ਼ੋਰੀ ਆ ਕਿਤੇ ਨਾ ਕਿਤੇ। ਜੀ ਜੀ ਇਹ ਨਖੇੜ ਕੇ ਵੇਖਣ ਦੀ ਜ਼ਰੂਰਤ ਸੀ ਕਿ ਉੱਥੇ ਦੇ ਹਾਲਾਤ ਕਿਸ ਤਰ੍ਹਾਂ ਦੇ ਆ, ਮੰਤਰੀ ਦਾ ਵਤੀਰਾ ਕਿਸ ਤਰ੍ਹਾਂ ਦਾ, ਵੀਸੀ ਦਾ ਕਾਰਜਕਾਲ ਕਿਸ ਤਰ੍ਹਾਂ ਦਾ। ਤਿੰਨੇ ਚੀਜ਼ਾਂ ਅਲੱਗ ਹੋਣੀਆਂ ਚਾਹੀਦੀਆਂ ਸੀ, ਅਲੱਗੋ-ਅਲੱਗ ਦਿਖਣਾ ਚਾਹੀਦਾ ਸੀ, ਇਹਨਾਂ ਦਾ ਅਲੱਗੋ-ਅਲੱਗ ਵਿਸ਼ਲੇਸ਼ਣ ਹੋਣਾ ਚਾਹੀਦਾ ਸੀ। ਬਿਲਕੁਲ, ਕਿਉਂਕਿ ਡਾਕਟਰ ਸਾਹਿਬ ਦੀ ਕਾਬਲੀਅਤ, ਵੀਸੀ ਦਾ ਉਹਦਾ ਪ੍ਰੋਟੋਕਾਲ ਆਪਣੀ ਥਾਂ ਤੇ ਆ, ਮੰਤਰੀ ਦਾ ਵਤੀਰਾ ਬਹੁਤ ਗਲਤ ਵਤੀਰਾ, ਉਹ ਆਪਣੀ ਥਾਂ ਤੇ ਆ। ਪਰ ਜੋ ਉੱਥੇ ਮੌਤਾਂ ਹੋਈਆਂ ਨੇ 5-10 ਸਾਲਾਂ ਦੇ ਵਿੱਚ, ਜਿਹਦੇ ਚ ਪਰਵਿੰਦਰ ਜੀ ਦਾ ਵੀ ਇੰਤਕਾਲ ਹੋਇਆ ਉੱਥੇ, ਜਿਹੜੇ ਪ੍ਰੋਫੈਸਰ ਸਨ DAV ਕਾਲਜ ਅਬੋਹਰ ਦੇ ਵਿੱਚ, ਤਾਂ ਇਹ ਮੌਤਾਂ ਜਿਹੜੀਆਂ ਹੋਈਆਂ ਨੇ, ਇਹ ਅੱਡ ਵਿਸ਼ਾ ਹੈ, ਇਹ ਬਹੁਤ ਘਰ ਉਜੜੇ ਨੇ। ਇਸ ਕਰਕੇ ਅਸੀਂ ਨਿਖੇੜ ਕੇ ਦੇਖਦੇ ਤੇ ਅੱਛਾ ਸੀਗਾ। ਚਲੋ ਖੈਰ, ਅਸੀਂ ਕਿਉਂਕਿ ਕੋਈ ਰਾਏ ਨਹੀਂ ਥੋਪ ਸਕਦੇ ਕਿਸੇ ਤੇ, ਇਹਨਾਂ ਨੇ ਆਪੋ ਆਪਣੀ ਮਰਜ਼ੀ ਦੇ ਹਿਸਾਬ ਨਾਲ ਚੱਲਣਾ ਹੈ। ਤਾਂ ਖੈਰ ਫਰੀਦਕੋਟ ਦੇ ਵਿੱਚ ਹੁਣ ਮੁਖਾਲਫਤ ਦੇ ਵਿੱਚ ਜਾਂ ਵਿਰੋਧ ਦੇ ਵਿੱਚ ਵਾਈਸ ਚਾਂਸਲਰ ਦੀ ਬਰਖਾਸਤੀ ਨੂੰ ਲੈ ਕੇ ਇੱਥੇ ਇੱਕ ਧਰਨਾ ਪ੍ਰਦਰਸ਼ਨ ਹੋਇਆ। ਖੈਰ ਉਧਰ ਜੌੜੇ ਮਾਜਰਾ ਦੇ ਹੱਕ 'ਚ ਵੀ ਪੰਚਾਇਤਾਂ ਆਈਆਂ ਨੇ, ਕੁਝ ਪੰਚਾਇਤਾਂ ਪਟਿਆਲੇ ਤੋਂ। ਤਾਂ ਇਹ ਕਹਿ ਲਓ ਕਿ ਇਸ ਵੇਲੇ ਖਿੱਚਾਤਾਣ ਜਿਹੜੀ ਪੂਰੀ ਚੱਲਦੀ ਪਈ ਆ, ਕਿ ਮੈਨੂੰ ਲੱਗਦਾ ਕਿ ਜੌੜਾ ਮਾਜਰਾ ਉਹ ਆਪ ਤੇ ਹੁਣ ਆਰਾਮ ਦੇ ਨਾਲ ਸ਼ਾਇਦ ਜੌੜੇ ਮਾਜਰਾ ਦੇ ਵਿੱਚ ਬੈਠੇ ਹੋਣਗੇ, ਪਰ ਕਸੂਤੀ ਫਸਾਈ ਵੀ ਹੈ ਸਰਕਾਰ। ਨਾ ਤਾਂ ਵੀਸੀ ਦਾ ਅਸਤੀਫਾ ਪ੍ਰਵਾਨ ਕਰ ਸਕਦੇ ਆ, ਨਾ ਆਸਾਨੀ ਦੇ ਨਾਲ ਇਸ ਮੁੱਦੇ ਨੂੰ ਛੱਡ ਸਕਦੇ ਆ। ਦੂਜੀ ਗੱਲ ਇਹ ਕਿ ਵੀਸੀ ਸਾਹਿਬ ਹਿਮਾਚਲ ਦੇ ਆ, ਸਾਨੂੰ ਹਿਮਾਚਲ 'ਚ ਬਈ ਉੱਥੇ 100 ਕੰਮ ਕਰ ਜਾਣਾ, ਵੋਟਾਂ ਵੀ ਮੰਗਣੀਆਂ, ਬਥੇਰਾ ਕੁਛ ਕਰਨਾ ਹੈ। ਸੋ ਇਸ ਕਰਕੇ ਕਸੂਤੀ ਸਥਿਤੀ ਬਣੀ ਪਈ ਆ। ਉਧਰ ਧਰਨੇ ਲੱਗ ਰਹੇ, ਉਧਰ ਵੀਸੀ ਦੇ ਹੱਕ ਦੇ ਵਿੱਚ ਸੋਸ਼ਲ ਮੀਡੀਆ ਤੇ ਤੁਹਾਨੂੰ ਪਤਾ ਹੈ ਵੀ ਜਿਹੜੇ ਕੌਡੀ ਹੁੰਦੀ ਆ, ਉਹਦੇ ਵਿੱਚ ਪੂਰੀਆਂ ਧੂੜਾਂ ਪੁੱਟੀਆਂ ਜਾ ਰਹੀਆਂ ਨੇ। ਹਿਮਾਚਲ ਵਾਲੀ ਗੱਲ ਨਹੀਂ ਸੀ ਕਿਸੇ ਨੇ ਕਹੀ, ਵੈਸੇ ਹੋਰ ਗੱਲਾਂ ਤਾਂ ਸਾਰੀਆਂ ਹੋ ਹੀ ਜਾਂਦੀਆਂ, ਪਰ ਇਹ ਗੱਲ ਤੁਹਾਡੀ ਸਹੀ ਹੈ ਕਿ ਤਾਂ ਹੀ ਤਾਂ ਹਾਈ ਕਮਾਂਡ ਨਾਰਾਜ਼ ਹੈ ਕਿ ਭਾਈ ਤੂੰ ਹਿਮਾਚਲੀ ਨਾਲ ਮਾੜਾ ਕਾਹਤੋਂ ਕੀਤਾ। ਤੁਸੀਂ ਇੱਕ ਚੀਜ਼ ਵੇਖੋ ਨਾ ਕਿ ਮਾਨ ਸਾਹਿਬ ਨੇ ਮਾਫੀ ਤੇ ਨਹੀਂ ਮੰਗੀ, ਖੁਦ ਤੇ ਲੰਘ ਕੇ ਪਤਲੀ ਗਲੀ ਤਾਂ ਨਹੀਂ, ਤੇ ਵੀਸੀ ਨੇ ਕਹਿਤਾ, ਨੇ ਕਿਹਾ ਮੇਰੇ ਨਾਲ ਗੱਲ ਕੀਤੀ, ਮਾਫੀ ਮੰਗੀ ਹੈ। ਤੇ ਸੀਐਮ ਨੇ ਇੱਕ ਵਾਰੀ ਵੀ ਨਹੀਂ ਆਖਿਆ ਕਿ ਨਹੀਂ ਇਹ ਗਲਤ ਝੂਠ ਬੋਲ ਰਿਹਾ, ਮੈਂ ਨਹੀਂ ਮਾਫੀ ਮੰਗੀ। ਨਹੀਂ ਕਿਹਾ, ਇਹ ਤੋਂ ਵੱਧ ਕੀ ਦਵੰਦ ਨੂੰ ਦੇਖਿਆ ਜਾਏਗਾ। ਜੀ ਬਿਲਕੁਲ ਬਿਲਕੁਲ। ਅਖੀਰਲੀ ਖਬਰ ਵੱਲ ਵਧੀਏ ਮਿੰਟ ਜੀ। ਬਹੁਤ ਸੋਗਮਈ ਖਬਰ ਹੈ। ਬਨੂੜ ਦੇ ਵਿੱਚ ਮਾਤਮ ਛਾਇਆ, ਜਿਹੜੇ ਮੁੰਡੇ ਡੁੱਬੇ ਸੀ, 7 ਨੌਜਵਾਨਾਂ ਦੀਆਂ ਚਿਖਾਵਾਂ ਬਦਲੀਆਂ। ਬਹੁਤ ਮਾੜਾ ਮੰਦਭਾਗਾ ਦਿਨ ਪੰਜਾਬ ਵਾਸਤੇ, ਉਹਨਾਂ ਪਰਿਵਾਰਾਂ ਵਾਸਤੇ ਜਿਹੜਾ ਸ਼ਾਇਦ 4 ਤਾਂ ਇੱਕ ਪਰਿਵਾਰ ਦੇ ਸੀ। ਬਿਲਕੁਲ ਜੀ ਬਿਲਕੁਲ, 4 ਬਚੇ ਨੇ ਤੇ ਬਾਕੀ 7 ਦੇ 7 ਉਹ ਖਤਮ ਹੋ ਗਏ। ਇੱਕ ਮੁੰਡਾ ਡੁੱਬਣ ਲੱਗਾ ਸੀਗਾ, 6 ਉਹਨੂੰ ਬਚਾਉਣ ਦੇ ਚੱਕਰ ਦੇ ਵਿੱਚ ਰੁੜ ਗਏ। ਇੱਕੋ ਪਰਿਵਾਰ ਦੇ 4, ਕਿਉਂਕਿ ਕੱਲ ਅੱਧੀ ਅਧੂਰੀ ਸੀਗੀ ਸੂਚਨਾ, ਪਰ ਮੈਨੂੰ ਪਤਾ ਲੱਗਿਆ ਸੀਗਾ ਕਿ ਇੱਕੋ ਪਰਿਵਾਰ ਦੇ 4 ਨੇ, ਮਤਲਬ ਇੱਕ ਚਾਚਾ ਤੇ ਨਾਲ 2-3 ਭਤੀਜੇ। ਸੋ ਘਰ ਬਰਬਾਦ ਹੋ ਗਏ ਨੇ ਜੀ। ਕਈਆਂ ਦੇ ਘਰਾਂ ਦੇ ਵਿੱਚ ਤੇ ਇਸ ਤਰ੍ਹਾਂ ਦੇ ਹਾਲਾਤ ਹੈ ਕਿ ਕਮਾਊ ਸਨ, ਕੁਝ ਪੜਾਕੂ ਸਨ। ਸੋ ਸਾਰਾ ਕੁਝ ਖਤਮ ਹੈ ਜੀ। 7 ਚਿਖਾਵਾਂ ਇੱਕ ਥਾਂ ਤੇ ਚਿਣੀਆਂ ਜਾਣੀਆਂ, ਉਹਨਾਂ ਨੂੰ ਲਾਂਬੂ ਲੱਗਣਾ, ਉਹਨਾਂ ਦੇ ਵਿੱਚ ਜਵਾਨ ਦੇਹਾਂ ਦਾ ਮੱਚ ਜਾਣਾ, ਇਹ ਬਹੁਤ ਵੱਡਾ ਕਹਿਰ, ਕਰੁਣਾਮਈ ਤੇ ਸੋਗਮਈ ਮਾਹੌਲ ਆ। ਤਾਂ ਖੈਰ ਕੁਝ ਵਿੱਤੀ ਐਲਾਨ ਜਿਹੜੇ ਆ ਉਹ ਹਿਮਾਚਲ ਅਤੇ ਸਾਡੀ ਸਰਕਾਰ ਵੱਲੋਂ ਹੋਏ ਆ। ਚਲੋ ਕੁਝ ਹੈਲਪ ਹੋ ਜਾਏਗੀ ਪਰਿਵਾਰਾਂ ਦੀ, ਪਰ ਬਹੁਤ ਹੀ ਦਰਦਨਾਕ ਹਾਦਸਾ ਵਾਪਰਿਆ। ਪਰ ਇਹ ਵੇਖਣਾ ਪਏਗਾ, ਵਿਚਾਰਨਾ ਪਏਗਾ ਸਾਨੂੰ ਕਿ ਬਈ ਜੇ ਸਾਨੂੰ ਤੈਰਨਾ ਨਹੀਂ ਆਉਂਦਾ, ਇਹ ਬਾਹਰ ਵੀ ਜਿਹੜੇ ਮੁੰਡੇ ਗਏ ਨੇ ਪੜ੍ਹਨ ਵਾਸਤੇ, ਉਹਨਾਂ ਨੂੰ ਮੈਂ ਗੁਜ਼ਾਰਿਸ਼ ਕਰਾਂਗਾ ਜ਼ਾਤੀ ਤੌਰ ਤੇ ਕਿ ਜਾਂ ਤਾਂ ਇਹ ਸਾਰੀਆਂ ਚੀਜ਼ਾਂ ਸਿੱਖ ਲਿਆ ਕਰੋ ਬਚਪਨ ਦੇ ਵਿੱਚ। ਕੁਛ ਨਹੀਂ ਹੈ, ਜਦੋਂ ਤੁਸੀਂ ਪਿਆਨੋ ਵਜਾਉਣ ਦੀ ਟਿਊਸ਼ਨ ਰੱਖ ਲੈਂਦੇ ਹੋ, ਸਾਇੰਸ ਦੇ ਸਬਜੈਕਟ ਦੀ ਟਿਊਸ਼ਨ ਰੱਖ ਲੈਂਦੇ ਹੋ, ਬੈਡਮਿੰਟਨ ਸਿੱਖਦੇ ਹੋ ਜਾ ਕੇ, ਜਿਮ ਵਾਸਤੇ ਪੈਸੇ ਦਿੰਦੇ ਹੋ, ਤੈਰਾਕੀ ਵੀ ਸਿੱਖ ਲਓ, ਕਿਤੇ ਕੰਮ ਆ ਜਾਂਦੀ ਹੈ। ਤੇ ਜੇ ਨਹੀਂ ਤਾਂ ਫਿਰ ਥੋੜਾ ਪਾਣੀ ਤੋਂ ਦੂਰ ਰਹੋ, ਜਿੱਥੇ ਖਾਸ ਤੌਰ ਤੇ ਆਪਾਂ ਨੂੰ ਪਤਾ ਹੀ ਨਹੀਂ ਡੂੰਘਾਈ ਕੀ ਹੈ। ਖੈਰ ਬਹੁਤ ਮਾਤਮ ਪਸਰ ਗਿਆ ਜੀ ਉਸ ਇਲਾਕੇ ਦੇ ਵਿੱਚ, ਉਹਨਾਂ ਘਰਾਂ ਦੇ। ਜੀ ਮਿੰਟੂ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਇਹਨਾਂ ਖਾਸ ਜਾਣਕਾਰੀਆਂ ਦੇ ਲਈ।
ਸ਼ੁਕਰੀਆ। ਧੰਨਵਾਦ ਜੀ, ਜੀ, ਜੀ। ਸ਼ੁਕਰੀਆ ਜੀ। ਜੀ। ਸੋ ਇਹ ਸਨ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪਣੇ ਨਾਲ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਵੇਲਾ ਹੋ ਚੱਲਿਆ ਇੱਕ ਛੋਟੀ ਜਿਹੀ ਬ੍ਰੇਕ ਲੈਣ ਦਾ। ਤੁਸੀਂ ਕਿਤੇ ਨਾ ਜਾਇਓ, ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਬ੍ਰੇਕ ਤੋਂ ਪਾਰ ਵੀ ਕੁਝ ਹੋਰ ਅਹਿਮ ਖਬਰਾਂ ਬਾਰੇ ਆਪਾਂ ਕਰਾਂਗੇ ਝਾਤਖੋਰੀ। ਸੋ ਮਿਲਦੇ ਹਾਂ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਮੈਂ ਹਾਂ ਪ੍ਰਵੀਨ ਸ਼ਰਮਾ ਤੇ ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਖਬਰਾਂ ਦੇ ਇਸ ਹਿੱਸੇ ਦੇ ਵਿੱਚ ਇੱਕ ਸਕਾਰਾਤਮਕ ਖਬਰ ਬਾਰੇ ਗੱਲਬਾਤ ਕਰਾਂਗੇ। ਜ਼ਿੰਦਗੀ ਦੇ ਵਿੱਚ ਜੇਕਰ ਤੁਸੀਂ ਕਿਸੇ ਗੱਲ ਕਰਕੇ ਨਾਰਾਜ਼ ਹੋ ਜਾਂ ਤੁਸੀਂ ਉਦਾਸ ਹੋ, ਤੁਹਾਡੇ ਚਾਰੇ ਪਾਸੇ ਉਦਾਸੀ ਦਾ ਆਲਮ ਹੈ, ਤਾਂ ਸ਼ਾਇਦ ਅੱਗੇ ਜਿਹੜੀ ਖਬਰ ਮੈਂ ਸਾਂਝੀ ਕਰਨ ਜਾ ਰਿਹਾ, ਇਹ ਤੁਹਾਨੂੰ ਕੁਛ ਧਰਵਾਸ ਵੀ ਦੇਊਗੀ ਤੇ ਤੁਹਾਡਾ ਮਨੋਬਲ ਉੱਚਾ ਚੱਕੂਗੀ। ਸਿਆਣੇ ਕਹਿੰਦੇ ਆ ਵੀ ਜਦੋਂ ਗੁੱਡੀ ਅੰਬਰਾਂ ਤੇ ਚੜ੍ਹੀ ਹੁੰਦੀ ਆ ਤਾਂ ਉਦੋਂ ਉਹ ਚੜ੍ਹਾਉਣ ਵਾਲੇ ਨੇ ਕਿੰਨਾ ਸਟਰਗਲ ਕੀਤਾ ਹੁੰਦਾ, ਉਹਦੀ ਕਹਾਣੀ ਜ਼ਰੂਰ ਸੁਣਿਆ ਕਰੋ। ਆਮ ਤੌਰ ਤੇ ਅਸੀਂ ਸ਼ਿਕਾਇਤ ਕਰਦੇ ਹਾਂ ਆਪਦੀ ਜ਼ਿੰਦਗੀ ਦੇ ਵਿੱਚ ਕਿ ਸਾਨੂੰ ਕੰਮ ਬਹੁਤ ਕਰਨਾ ਪੈਂਦਾ। ਇਹ ਸਾਡੀ ਸਾਰਿਆਂ ਦੀ ਸ਼ਿਕਾਇਤ ਹੀ ਹੈ। ਪਰ ਕਈ ਵਾਰੀ ਤੁਸੀਂ ਸੋਚਿਆ ਕਿ ਉਹ ਕੰਮ ਕਰਕੇ, ਖਾਸ ਕਰਕੇ ਜਿਹੜੀ ਅਸੀਂ ਫਿਜ਼ੀਕਲੀ ਕੋਈ ਮੁਸ਼ੱਕਤ ਸਾਨੂੰ ਕਰਨੀ ਪੈਂਦੀ ਹੈ, ਉਹ ਕਈ ਵਾਰੀ ਸਾਡੀ ਤਕਦੀਰ ਬਦਲ ਸਕਦੀ ਹੈ। ਕਿਉਂਕਿ ਹੱਥਾਂ ਦੀਆਂ ਲਕੀਰਾਂ ਉਹ ਕੁਦਰਤ ਨੇ ਕੀ ਲਿਖੀਆਂ, ਇਹ ਤਾਂ ਇੱਕ ਚਲੋ ਅਲੱਗ ਵਿਸ਼ਾ ਹੋ ਸਕਦਾ ਹੈ, ਪਰ ਤਕਦੀਰਾਂ ਬੰਦਾ ਆਪ ਵੀ ਬਣਾਉਂਦਾ ਹੈ। ਇਹ ਜਿਹੜੇ ਕਰਮਯੋਗੀ ਬੰਦੇ ਨੇ, ਜਿਹੜੇ ਕੰਮ ਕਰਦੇ ਨੇ, ਉਹ ਇਹਨਾਂ ਗੱਲਾਂ ਦੇ ਵਿੱਚ ਯਕੀਨ ਜ਼ਰੂਰ ਰੱਖਦੇ ਨੇ। ਹਰਜਿੰਦਰ ਕੌਰ 25 ਸਾਲਾਂ ਦੀ ਕੁੜੀ ਆ। ਨਾਭੇ ਤੋਂ 5 ਕਿਲੋਮੀਟਰ ਦੂਰ ਪਿੰਡ ਮਹਿਸ ਦੀ ਜੰਮਪਲ ਹੈ। ਰਾਸ਼ਟਰਮੰਡਲ ਖੇਡਾਂ ਦੇ ਵੇਟ ਲਿਫਟਿੰਗ ਮੁਕਾਬਲੇ ਦੇ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਤੇ ਸਾਰੀ ਦੁਨੀਆ 'ਚ ਨਾਂ ਰੌਸ਼ਨ ਕੀਤਾ। ਇਹ ਕੁੜੀ, ਇਹ ਧੀ ਪੰਜਾਬ ਦੀ ਪਲੀ ਪਤਾ ਕਿਵੇਂ ਹੈ? ਬਹੁਤ ਹੀ ਗੁਰਬਤ ਦੇ ਵਿੱਚ। ਉਹਦੇ ਮਾਂ-ਪਿਓ ਨੇ ਪਸ਼ੂ ਪਾਲ ਕੇ, ਉਹਦੇ ਪਿਤਾ ਜੀ ਦੱਸਦੇ ਆ ਕਿ ਅਸੀਂ ਪਸ਼ੂ ਮੱਝਾਂ ਰੱਖੀਆਂ ਸੀ 6-7 ਤੇ ਮੱਝਾਂ ਦਾ ਦੁੱਧ ਵੇਚ ਕੇ ਗੁਜ਼ਾਰਾ ਕੀਤਾ ਸੀ, ਬੱਚੇ ਪੜ੍ਹਾਏ ਨੇ। ਤੇ ਇਹਨਾਂ ਮੱਝਾਂ ਨੂੰ ਪੱਠੇ ਪਤਾ ਕਿਵੇਂ ਪੈਂਦੇ ਸੀ? ਹਰਜਿੰਦਰ ਕੌਰ ਸਕੂਲੋਂ ਆ ਕੇ, ਕਾਲਜੋਂ ਆ ਕੇ ਆਪ ਟੋਕਾ ਕੁਤਰਦੀ ਸੀ। ਅਸੀਂ ਮਲਵਈ ਭਾਸ਼ਾ 'ਚ ਤਾਂ ਉਹਨੂੰ ਕਹਿੰਦੇ ਹਾਂ ਕਿ ਪੱਠੇ ਕੁਤਰਨੇ, ਟੋਕਾ ਕਰਨਾ, ਜਾਂ ਕਈ ਟੋਕਾ ਕਰਨਾ ਵੀ ਕਹਿ ਦਿੰਦੇ ਆ। ਪਰ ਉਹ ਆਪ ਉਹਨੇ ਦੋਨੇ ਬਾਹਾਂ ਨਾਲ ਉਹ ਟੋਕੇ ਵਾਲੀ ਮਸ਼ੀਨ ਫੇਰੀ ਤੇ ਉਹ ਜਦੋਂ ਕੁੜੀ ਨੇ ਵੇਟ ਲਿਫਟਿੰਗ ਦੇ ਵਿੱਚ 71 ਕਿਲੋ ਦੇ ਮੁਕਾਬਲੇ ਦੇ ਵਿੱਚ ਕਾਂਸੀ ਦਾ ਤਗਮਾ ਜਿੱਤਿਆ, ਤੇ ਉਹ ਕਹਿੰਦੀ ਮੈਂ ਟੋਕਾ ਹੀ ਕੁਤਰਿਆ ਤੇ ਇਸ ਕਰਕੇ ਮੇਰੀਆਂ ਬਾਹਾਂ ਮਜ਼ਬੂਤ ਹੋ ਗਈਆਂ ਤੇ ਸ਼ਾਇਦ ਉਹਨਾਂ ਨੇ ਮੇਰੀਆਂ ਬਾਹਾਂ ਮਜ਼ਬੂਤ ਹੋਣ ਕਰਕੇ ਮੈਨੂੰ ਵੇਟ ਲਿਫਟਿੰਗ ਦੇ ਵਿੱਚ ਸਹਾਇਤਾ ਮਿਲੀ। ਯਾਨੀ ਕਿ ਟੋਕਾ ਕੁਤਰਨ ਕਰਕੇ ਮੈਂ ਵੇਟ ਲਿਫਟਿੰਗ ਦਾ ਮੁਕਾਬਲਾ ਕਰ ਸਕੀ। ਹੁਣ ਉਹਨਾਂ ਦੇ ਘਰੇ ਮੀਡੀਆ, ਵਧਾਈਆਂ ਦੇਣ ਵਾਲੇ ਰਿਸ਼ਤੇਦਾਰ, ਹੋਰ ਕਿੰਨੇ ਲੋਕ ਤਾਂਤਾ ਲਾਈ ਖੜੇ ਨੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਉਹਨਾਂ ਨੂੰ ਵਧਾਈ ਦਿੱਤੀ ਹੈ। ਬੇਜ਼ਮੀਨੇ ਕਿਸਾਨ ਨੇ ਸਾਹਿਬ ਸਿੰਘ, ਤੇ ਉਹਨਾਂ ਦੀ ਕੁਲਦੀਪ ਕੌਰ ਉਹਨਾਂ ਦੀ ਵਾਈਫ ਦਾ ਨਾਂ ਹੈ ਤੇ ਉਹਨਾਂ ਦੀ ਧੀ ਦਾ ਨਾਂ ਹਰਜਿੰਦਰ ਕੌਰ, ਤੇ ਉਹਨਾਂ ਦੇ ਘਰੇ ਅੱਜ ਜਸ਼ਨਾਂ ਦੇ ਮਾਹੌਲ ਨੇ। ਸਰਕਾਰੀ ਸਕੂਲ ਸੈਕੰਡਰੀ ਦੇ ਵਿੱਚ ਉਹ ਪੜ੍ਹਦੇ ਹੁੰਦੇ ਸੀ ਕਦੇ, ਹਰਜਿੰਦਰ ਕੌਰ, ਤੇ ਉਹਨਾਂ ਦੀ ਵੱਡੀ ਭੈਣ ਦੱਸਦੀ ਹੈ ਵੀ ਇੱਕ ਟਾਈਮ ਘਰ ਦੇ ਹਾਲਾਤ ਇਹੋ ਜਿਹੇ ਸੀਗੇ ਵੀ ਹਰਜਿੰਦਰ ਕੌਰ ਨੂੰ ਅਸੀਂ ਸੀਨੀਅਰ ਸੈਕੰਡਰੀ ਦੀ ਪੜ੍ਹਾਈ ਕਰਾਉਣ ਤੋਂ ਬਾਅਦ ਅੱਗੇ ਨਹੀਂ ਸੀ ਸੋਚ ਸਕਦੇ, ਕਿਉਂਕਿ ਘਰ ਦੇ ਵਿੱਤੀ ਹਾਲਾਤ ਬਹੁਤ ਮਾੜੇ ਸੀ। ਪਰ ਕਹਿੰਦੇ ਵੀ ਖੇਡਾਂ ਦੇ ਵਿੱਚ ਉਹ ਕੁੜੀ ਚੰਗੀ ਸੀ, ਘਰੇ ਆ ਕੇ ਵੀ ਕੰਮਕਾਰ ਬਹੁਤ ਕਰਦੀ ਸੀ, ਤੇ ਖੇਡਾਂ ਦੇ ਵਿੱਚ ਮੋਹਰੀ ਹੋਣ ਕਰਕੇ ਅਨੰਦਪੁਰ ਸਾਹਿਬ ਦੇ ਖਾਲਸਾ ਕਾਲਜ ਦੇ ਕਬੱਡੀ ਸੈਂਟਰ ਦੇ ਵਿੱਚ ਉਹਨੂੰ ਦਾਖਲਾ ਮਿਲ ਗਿਆ ਸੀ। ਕਬੱਡੀ ਦੇ ਰਾਹੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਕੈਂਪ ਦੇ ਵਿੱਚ ਪਹੁੰਚੀ ਹਰਜਿੰਦਰ ਕੌਰ। ਫਿਰ ਉਹਨੂੰ, ਉਹਦੀ ਹਿੰਮਤ ਨੂੰ, ਦਲੇਰੀ ਨੂੰ ਦੇਖਦਿਆਂ ਉਹਨੂੰ ਕੋਚ ਮਿਲੇ ਪਰਮਜੀਤ ਸ਼ਰਮਾ। ਪਰਮਜੀਤ ਸ਼ਰਮਾ ਨੇ ਉਹਨੂੰ ਕਿਹਾ ਕਿ ਤੁਸੀਂ ਕਬੱਡੀ ਤਾਂ ਖੇਡਦੇ ਹੀ ਹੋ, ਪਰ ਤੁਹਾਨੂੰ ਵੇਟ ਲਿਫਟਿੰਗ ਦੇ ਵਿੱਚ ਜ਼ਰੂਰ ਆਉਣਾ ਚਾਹੀਦਾ। ਤੁਹਾਡੇ ਸਰੀਰ ਦੇ ਵਿੱਚ ਉਹ ਬਲ ਹੈ, ਤੁਹਾਡੇ ਸਰੀਰ ਦੇ ਵਿੱਚ ਉਹ ਸਮਰੱਥਾ ਹੈ ਜਿਹੜੀ ਵੇਟ ਲਿਫਟਿੰਗ ਕਰ ਸਕਦੀ ਹੈ। ਉਹਨਾਂ ਨੇ ਵੇਟ ਲਿਫਟਿੰਗ ਵੱਲ ਪ੍ਰੇਰਿਆ ਤੇ 2016 ਦੇ ਵਿੱਚ ਫਿਰ ਹਰਜਿੰਦਰ ਨੇ ਪਹਿਲੀ ਵਾਰ ਅੰਤਰਵਰਸਿਟੀ ਤਮਗਾ ਜਿੱਤਿਆ। ਉਸ ਤੋਂ ਬਾਅਦ ਉਹ ਖੇਲੋ ਇੰਡੀਆ ਤੇ ਹੋਰ ਕੌਮੀ ਪੱਧਰ ਤੇ ਮੈਡਲ ਜਿੱਤਦੀ ਰਹੀ। 6 ਫੁੱਟ ਚੌੜੇ ਕੱਚੇ ਪਏ ਦੇ 2 ਕਮਰੇ ਮਕਾਨ ਦੇ ਰਹਿੰਦੇ 6 ਫੁੱਟ ਚੌੜੇ ਕੱਚੇ ਪਏ ਤੇ ਜਿਹੜੀ ਉਹਨਾਂ ਦੇ ਘਰ ਨੂੰ ਪਈ ਜਾਂਦੀ ਹੈ ਨਾ, ਸਿਰਫ 6 ਫੁੱਟ ਚੌੜੀ ਹੈ। 2 ਕਮਰਿਆਂ ਦਾ ਮਕਾਨ ਹੈ। ਉਸ ਮਕਾਨ ਦੇ ਵਿੱਚ ਰਹਿੰਦੇ ਖੁਸ਼ੀਆਂ ਦੇ ਹੰਝੂਆਂ ਦੇ ਨਾਲ ਹਰਜਿੰਦਰ ਸਿੰਘ ਨੇ, ਵੱਡੇ ਭਰਾ ਪ੍ਰਿਤਪਾਲ ਸਿੰਘ ਨੇ ਟੋਕੇ ਵਾਲੀ ਮਸ਼ੀਨ ਦਿਖਾਈ ਮੀਡੀਆ ਨੂੰ, ਤੇ ਉਹ ਕਹਿੰਦੇ ਕਿ ਆਹ ਉਹ ਮਸ਼ੀਨ ਆ ਜਿੱਥੇ ਹਰਜਿੰਦਰ ਕੌਰ ਜਿਹੜੀ ਆ ਉਹ ਸਕੂਲੋਂ ਆ ਕੇ ਮੱਝਾਂ ਦੇ ਲਈ ਟੋਕਾ ਕਰਦੀ ਸੀ। ਤੇ ਕਹਿੰਦੀ ਕਿ ਫਿਰ ਜਦੋਂ ਇਸ ਟੋਕਾ ਕਰਨ ਕਰਕੇ ਮੇਰੀਆਂ ਬਾਹਾਂ ਮਜ਼ਬੂਤ ਹੋਈਆਂ ਤੇ ਫਿਰ ਵੇਟ ਲਿਫਟਿੰਗ ਦੇ ਵਿੱਚ ਸਹਾਇਤਾ ਮਿਲੀ। ਹਰਜਿੰਦਰ ਦੇ ਮਰਹੂਮ ਦਾਦਾ ਸ਼ਿੰਗਾਰਾ ਸਿੰਘ ਵੰਡ ਸਮੇਂ ਪਾਕਿਸਤਾਨ ਤੋਂ ਆਏ ਸਨ, ਤੇ ਹਰਜਿੰਦਰ ਦੇ ਪਿਤਾ ਨੇ 5-6 ਮੱਝਾਂ ਪਾਲ ਕੇ ਦੁੱਧ ਵੇਚ ਕੇ ਪਰਿਵਾਰ ਪਾਲਿਆ, ਬੱਚੇ ਪੜ੍ਹਾਏ। ਬੇਜ਼ਮੀਨੇ ਕਿਸਾਨ ਨੇ ਸਾਹਿਬ ਸਿੰਘ, ਤੇ ਉਹਨਾਂ ਦੀ ਧੀ ਦੀ ਹਰਜਿੰਦਰ ਕੌਰ ਦੀ, ਮਾਫ ਕਰਨਾ, ਹਰਜਿੰਦਰ ਕੌਰ ਦੀ ਇਹ ਘਾਲਣਾ ਹੈ ਜਿਹੜੀ ਕਿ ਪਿੰਡ ਮਹਿਸ ਦੀ ਹੈ। 25 ਸਾਲ ਉਹਦੀ ਉਮਰ ਹੈ
ਤੇ ਨਾਭੇ ਤੋਂ 5 ਕਿਲੋਮੀਟਰ ਦੂਰ ਪੈਂਦਾ ਇਹ ਪਿੰਡ ਮਹਿਸ। ਹੁਣ ਉਹਨੇ weight lifting ਦੇ 71 ਕਿਲੋ ਦੇ ਵਿੱਚ ਕਾਂਸੀ ਦਾ ਤਮਗਾ ਜਿੱਤ ਕੇ ਸਾਰੀ ਦੁਨੀਆ ਦੇ ਵਿੱਚ ਆਪਣਾ, ਮਾਪਿਆਂ ਦਾ, ਪੰਜਾਬ ਦਾ, ਸਾਡੀ ਧਰਤੀ ਦਾ ਤੇ ਨਾਂ ਰੌਸ਼ਨ ਕੀਤਾ ਹੈ। ਸੋ ਇਹ ਕਹਾਣੀ ਉਹਨਾਂ ਲੋਕਾਂ ਦੇ ਲਈ ਮਿਸਾਲ ਬਣ ਸਕਦੀ ਹੈ, ਉਹਨਾਂ ਲੋਕਾਂ ਦੇ ਲਈ ਪ੍ਰੇਰਨਾ ਬਣ ਸਕਦੀ ਹੈ ਜਿਹੜੇ ਇਹ ਸ਼ਿਕਾਇਤ ਕਰਦੇ ਰਹਿੰਦੇ ਨੇ ਕਿ ਅਸੀਂ ਤਾਂ ਗੁਰਬਤ ਦੇ ਵਿੱਚ ਜੰਮੇ ਹਾਂ, ਅਸੀਂ ਕਰਗੇ ਕੀ, ਸਾਨੂੰ ਤਾਂ ਸਰੀਰਕ ਕੰਮ ਹੀ ਇੰਨਾ ਕਰਨਾ ਪੈਂਦਾ ਹੈ। ਪਰ ਉਹ ਸਿਆਣੇ ਕਹਿੰਦੇ ਕਿ ਕਈ ਵਾਰੀ ਜਿਹੜੀ ਮੁਸੀਬਤ ਹੁੰਦੀ ਹੈ ਨਾ, ਉਹ ਕੋਈ ਨਾ ਕੋਈ ਮੌਕਾ ਦੇ ਕੇ ਜਾਂਦੀ ਹੈ। ਸੋ ਕਦੇ ਨਾ ਸ਼ਿਕਾਇਤ ਕਰਿਆ ਕਰੋ ਕਿ ਸਾਡੇ ਕੋਲੇ ਆਹ ਹੈ ਨਹੀਂ, ਸਾਡੇ ਕੋਲੇ ਇਹ ਹੈ ਨਹੀਂ। ਕੋਸ਼ਿਸ਼ ਕਰਿਆ ਕਰੋ ਜਿੰਨਾ ਕੁ ਹੈਗਾ ਉਹਦੇ ਵਿੱਚ ਹੀ ਆਪਾਂ ਕੁਛ ਹੋਰ ਚੰਗਾ ਕਰਨ ਦੀ ਜਿਹੜੀ ਹੈ ਉਹ ਕੋਸ਼ਿਸ਼ ਕਰਦੇ ਰਿਹਾ ਕਰੀਏ। ਸੋ ਹਰਜਿੰਦਰ ਕੌਰ ਦੇ ਘਰ ਹੁਣ ਮੀਡੀਆ, ਰਿਸ਼ਤੇਦਾਰਾਂ ਦਾ ਤਾਂਤਾ ਲੱਗਿਆ ਹੋਇਆ। ਲੋਕ ਉਹਨੂੰ ਆਸੇ-ਪਾਸੋਂ ਦੇਖ ਕੇ ਵਧਾਈਆਂ ਦੇ ਰਹੇ ਨੇ ਤੇ ਇਸ ਵੇਲੇ ਇੰਟਰਨੈਟ ਤੇ ਹਰਜਿੰਦਰ ਕੌਰ ਬਾਰੇ ਬਹੁਤ ਕੁਝ ਜਿਹੜਾ ਉਹ ਸਰਚ ਕੀਤਾ ਜਾ ਰਿਹਾ ਹੈ। ਇਹ ਉਹ ਕੁੜੀ ਦੀ ਕਹਾਣੀ ਹੈ ਜਿਹਨੇ ਸੀਨੀਅਰ ਸੈਕੰਡਰੀ, ਜਿਹਦੇ ਮਾਪਿਆਂ ਦੇ ਵਿੱਚ ਕਾਲਜ ਦੇ ਵਿੱਚ ਪੜ੍ਹਾਉਣ ਦਾ ਵੀ ਵਿੱਤੀ ਦਮ ਨਹੀਂ ਸੀਗਾ। ਉਹਨਾਂ ਦੀ ਆਰਥਿਕਤਾ ਬੜੀ ਕਮਜ਼ੋਰ ਸੀ, ਜਾਂ ਕਹਿ ਲਓ ਕਿ ਗੁਜ਼ਰ ਬਸਰ ਹੀ ਹੁੰਦਾ ਸੀਗਾ। ਪਰ ਕਿਸੇ ਨਾਲ ਕੋਈ ਸ਼ਿਕਾਇਤ ਨਹੀਂ, ਕੁਛ ਨਹੀਂ, ਹਾਲਾਤਾਂ ਨਾਲ ਲੜੇ, ਹਾਲਾਤਾਂ ਦੇ ਵਿੱਚੋਂ ਲੜ ਕੇ ਨਿਕਲੇ, ਜ਼ੋਰ ਅਜ਼ਮਾਇਸ਼ ਕੀਤੀ, ਮਿਹਨਤ ਨਾਲ ਅੱਗੇ ਆਏ ਤੇ ਅੱਜ ਦੁਨੀਆ ਸਰਚ ਕਰ ਰਹੀ ਹੈ ਕਿ ਹਰਜਿੰਦਰ ਕੌਰ ਕੌਣ ਹੈ, ਮਹਿਸ ਕੌਣ ਹੈ, ਸਾਹਿਬ ਸਿੰਘ ਕੌਣ ਨੇ, ਪ੍ਰਿਤਪਾਲ ਸਿੰਘ ਕੌਣ ਹੈ, ਹੱਥਾਂ ਨਾਲ ਟੋਕਾ ਕਰਨ ਵਾਲੀ ਮਸ਼ੀਨ ਕਿਹੋ ਜਿਹੀ ਹੁੰਦੀ ਹੈ, ਢਾਣੀਆਂ 'ਚ ਲੋਕ ਕਿਵੇਂ ਰਹਿੰਦੇ ਨੇ, ਜਿਹੜੇ ਲੋਕਾਂ ਨੂੰ ਪਾਕਿਸਤਾਨ ਨੂੰ ਆ ਕੇ ਵਸਣਾ ਪਿਆ, ਉਹਨਾਂ ਨੂੰ ਕੀ ਮਜਬੂਰੀਆਂ, ਆਰਥਿਕ ਤੰਗੀਆਂ ਦਾ ਸਾਹਮਣਾ ਕਰਨਾ ਪਿਆ, ਤੁਰਸ਼ੀਆਂ ਦਾ ਸਾਹਮਣਾ ਕਰਨਾ ਪਿਆ। ਤੇ ਨਾਲੋਂ ਨਾਲ ਇਹ ਵੀ ਗੱਲ ਜ਼ਰੂਰ ਹੈ ਕਿ ਅਸੀਂ ਕਈ ਵਾਰੀ ਕਹਿ ਦਿੰਦੇ ਹਾਂ ਕਿ ਸਾਡੇ ਕੋਲ ਤਾਂ ਜ਼ਮੀਨ ਹੀ ਹੈ ਨਹੀਂ, ਅਸੀਂ ਕਰੀਏ ਕੀ। ਬਥੇਰੇ ਲੋਕ ਨੇ ਦੁਨੀਆ ਦੇ ਵਿੱਚ ਜਿਹੜੇ ਪਸ਼ੂ ਪਾਲ ਕੇ, ਜਿਹੜੇ ਮੱਝਾਂ ਵੇਚ ਕੇ ਜਾਂ ਦੁੱਧ ਪਾਲ ਕੇ ਪੜ੍ਹੇ ਨੇ, ਗੁਰਬਤ ਦੇ ਵਿੱਚੋਂ ਨਿਕਲੇ ਨੇ ਤੇ ਕਈਆਂ ਨੇ ਕੋਈ ਨਾ ਕੋਈ ਮੁਕਾਮ ਵੀ ਹਾਸਲ ਕੀਤੇ ਨੇ। ਨਿੱਜੀ ਤੌਰ ਤੇ ਮੈਂ ਅਜਿਹੇ ਬੜੇ ਲੋਕਾਂ ਨੂੰ ਜਾਣਦਾ ਜਿਹੜੇ ਅਫਸਰ ਵੀ ਬਣੇ ਨੇ, ਜਿਨ੍ਹਾਂ ਨੇ ਬੜੀਆਂ ਸਖਤ ਇਮਤਿਹਾਨ ਪਾਸ ਕੀਤੇ। ਸੋ ਇਹ ਕਹਾਣੀ ਹਰਜਿੰਦਰ ਕੌਰ ਦੀ ਹੈ। ਕੋਸ਼ਿਸ਼ ਕਰਿਓ ਜੇ ਤੁਹਾਨੂੰ ਚੰਗੀ ਲੱਗੀ ਤਾਂ ਲੋਕਾਂ ਨਾਲ ਸ਼ੇਅਰ ਕਰ ਲਿਓ। ਖਬਰਾਂ ਕਿਸੇ ਟੁੱਟੇ, ਥੱਕੇ, ਹਾਰੇ ਹੰਭੇ ਨੂੰ ਧਰਵਾਸ ਮਿਲ ਜੇ। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇੰਨਾ ਹੀ। ਸਮਾਂ ਇਜਾਜ਼ਤ ਨਹੀਂ ਦਿੰਦਾ। ਅਗਲਾ ਪ੍ਰੋਗਰਾਮ ਤੁਹਾਡੇ ਵਾਸਤੇ ਲੈ ਕੇ ਆ ਰਹੇ ਨੇ ਹਰਜੋਤ ਸਿੰਘ ਖਾਲਸਾ ਜੀ ਤੇ ਉਹਨਾਂ ਦੇ ਨਾਲ ਹੋਣਗੇ ਰਾਜਕਰਨਵੀਰ ਸਿੰਘ ਜੀ। ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ, ਅਮਰੀਕਾ ਦੇ ਨਾਲ-ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ, ਤਾਜ਼ਾ ਅਤੇ ਖਾਸ ਘਟਨਾਵਾਂ, ਖਬਰਾਂ ਬਾਰੇ ਤੁਹਾਨੂੰ ਦੇਣਗੇ ਕੁਝ ਖਾਸ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ, ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।